ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਵਿੱਚ ਅਹਿਮ ਤੇ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੇਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 7 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀ ਕੇ ਤਨੋਟਾ ਯੂਬਾ ਸਿਟੀ, ਪਰਮਜੀਤ ਕੌਰ ਰੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ ਨੀਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਲੱਖਾ ਹਸਦਾਣਾ ਤੋਂ। ਲੱਖਾ ਹਸਦਾਣਾ ਨੂੰ ਕਹਿੰਦੇ ਪੁਲਿਸ ਨੇ ਚੱਕ ਲਿਆ। ਮਾਮਲਾ ਸ਼ਾਇਦ ਉਹ ਜਿਹੜਾ ਲੰਘੇ ਦਿਨੀ ਆਪਾਂ ਵੀਡੀਓ ਦੇਖੀ ਸੀ ਇੱਕ ਸਕੂਲ ਦੇ ਸਰਵਿਤਕਾਰੀ ਵਿਦਿਆ ਮੰਦਿਰ, ਸ਼ਾਇਦ ਉਹਦੇ ਨਾਲ ਜੁੜਦਾ ਜੀ। ਨਹੀਂ, ਅੱਜ ਵੀ ਇੱਕ ਧਰਨਾ ਲੱਗਿਆ ਸੀਗਾ ਜੀ। ਧਰਨੇ ਦੇ ਦੌਰਾਨ ਇਹਨਾਂ ਨੇ ਰੋਡ ਬਲੌਕ ਕੀਤਾ ਸੀਗਾ ਤੇ ਉੱਥੋਂ ਹੀ ਫਿਰ ਪੁਲਿਸ ਨੇ ਚੁੱਕ ਲਿਆ ਜੀ। ਦਰਅਸਲ ਕੀ ਹੈ ਕਿ ਇਹ ਮਾਮਲਾ ਜਿਹੜਾ ਉਹ ਪੰਜਾਬੀ ਨੂੰ ਲੈ ਕੇ ਹੀ ਆ। ਇਸ ਸਕੂਲ ਤੇ ਕਥਿਤ ਤੌਰ ਤੇ ਦੋਸ਼ ਇਹ ਆ ਕਿ ਇਹ ਪੰਜਾਬੀ ਨੂੰ ਇਗਨੋਰ ਕਰਦੇ ਨੇ ਇੱਥੇ, ਮਤਲਬ ਕਿ ਪੰਜਾਬੀ ਨੂੰ ਤਰਜੀਹ ਜਿਹੜੀ ਦਿੱਤੀ ਜਾਣੀ ਚਾਹੀਦੀ ਆ ਉਹ ਨਹੀਂ ਦਿੰਦੇ। ਤੇ ਫਿਰ ਇਸ ਤੋਂ ਇਲਾਵਾ ਕਿ ਬੱਚਿਆਂ ਨੂੰ ਕੜੇ ਇਤਿਆਦਿਕ ਪਹਿਨਣ ਤੋਂ ਵੀ ਮਨਾਹੀ ਹੁੰਦੀ ਹੈ, ਕੁਝ ਚੀਜ਼ਾਂ ਨੂੰ ਲੈ ਕੇ ਖਾਸ ਤੌਰ ਤੇ ਜੁਰਮਾਨੇ ਵਗੈਰਾ ਕੀਤੇ ਜਾਂਦੇ ਆ। ਫਿਰ ਆਰਗੂਮੈਂਟ ਵੀ ਹੋਇਆ ਸੀਗਾ ਕਿ ਕਿਸ ਤਰ੍ਹਾਂ ਕਿਹਾ ਗਿਆ ਕਿ ਬਈ RSS ਵਾਲਿਆਂ ਦੀਆਂ ਤੇ ਫੋਟੋਆਂ ਲਾ ਕੇ ਰੱਖਦੇ ਨੇ, ਕਿਸੇ ਲੋਕ ਨਾਇਕ ਦੀ ਫੋਟੋ ਹੀ ਨਹੀਂ ਲਾਈ। ਉਹ ਸਾਰਾ ਕੁਝ ਜਿਹੜਾ ਉਹ ਤੁਸੀਂ ਦੇਖਿਆ ਹੋਣਾ, ਸੁਣਿਆ ਹੋਣਾ। ਅੱਜ ਦੀ ਤਰੀਕ 'ਚ ਇਹ ਵਾਪਰਿਆ ਕਿ ਇਹ ਉਸ ਸਕੂਲ ਦੇ ਸਾਹਮਣੇ ਫੇਰ ਜਾਣਾ ਚਾਹੁੰਦੇ ਸੀਗੇ ਤੇ ਉਸ ਤੋਂ ਬਾਅਦ ਪੁਲਿਸ ਲੱਗ ਗਈ ਤੇ ਇਹਨਾਂ ਨੇ ਆ ਕੇ ਜਦ ਰੋਡ ਬਲੌਕ ਕੀਤਾ ਤਾਂ ਪੁਲਿਸ ਨੇ ਪਹਿਲਾਂ ਉੱਥੇ ਆ ਕੇ ਇਹਨਾਂ ਦੇ ਨਾਲ ਕਹਿ ਲਓ ਕਿ ਬਹਿਸ ਮੁਬਾਹਸਾ ਕੀਤਾ। ਕਾਫੀ ਤਲਖ ਭਰੀ ਉਹ ਬਹਿਸ ਸੀਗੀ। ਉਸ ਤੋਂ ਬਾਅਦ ਫਿਰ ਯਕਦਮ ਪੁਲਿਸ ਨੇ ਚੁੱਕ ਕੇ ਘੜੀਸ ਕੇ ਲੱਖੇ ਨੂੰ ਮਾਰਿਆ ਬੱਸ ਦੇ ਵਿੱਚ ਤੇ ਲੈ ਗਏ ਨੇ। ਉਸ ਤੋਂ ਬਾਅਦ ਲੱਖੇ ਸਧਾਣੇ ਨੂੰ ਜੇ ਤੇ ਹਿਰਾਸਤ 'ਚ ਹੁੰਦਾ ਤੇ ਸ਼ਾਇਦ ਛੱਡ ਦਿੰਦੇ। ਸ਼ਾਮ ਤੱਕ ਤੇ ਰਿਹਾਈ ਹੋਈ ਨਹੀਂ ਹੈ ਹੁਣ ਤੱਕ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਈ ਰਿਹਾਈ ਦੀ ਕੋਈ ਪੁਸ਼ਟੀ ਨਹੀਂ ਹੋਈ। ਉਹਦਾ ਅਫਵਾਹਾਂ ਜ਼ਰੂਰ ਫੈਲੀਆਂ ਨੇ ਕਿ ਲੱਖੇ ਨੂੰ ਰਿਹਾ ਕਰ ਦਿੱਤਾ ਗਿਆ, ਪਰ ਹੁਣ ਤੱਕ ਰਿਹਾਈ ਦੀ ਕੋਈ ਪੁਸ਼ਟ ਖਬਰ ਨਹੀਂ ਹੈਗੀ। ਜਦ ਕਿ ਉਲਟਾ ਸਗੋਂ ਜਿਹੜੀ ਲੱਖੇ ਸਧਾਣੇ ਦੀ ਮਤਲਬ ਕਿ ਆਸ-ਪਾਸ ਦੀ ਜੋ ਵੀ ਇਹਨਾਂ ਦੀ ਮਿੱਤਰ ਮੰਡਲੀ ਆ, ਉਹ ਤੇ ਇਹ ਕਹਿੰਦੇ ਆ ਕਿ ਕੇਸ ਪੁਰਾਣੇ ਜਿਹੜੇ ਖੋਲੇ ਨੇ ਹੋ ਸਕਦਾ ਕਿ ਪਾ ਦੇਣ ਤੇ ਲੱਖੇ ਸਧਾਣੇ ਦੀ ਲੰਬਾ ਸਮਾਂ ਬ੍ਰੇਕ ਜਿਹੜੀ ਉਹ ਲੱਗ ਜਾਵੇ। ਤਾਂ ਇਹ ਮਾਮਲਾ ਸਕੂਲ ਤੋਂ ਚੱਲਿਆ ਸੀਗਾ, ਪੰਜਾਬੀ ਨੂੰ ਲੈ ਕੇ ਹੀ ਇਹ ਮਾਮਲਾ, ਇਹ ਵਿਵਾਦ ਭਖਿਆ ਹੈ। ਤੇ ਹੁਣ ਚੱਲਦਾ ਚੱਲਦਾ ਅੱਜ ਇਹ ਇੱਕ ਮੇਨ ਸਟ੍ਰੀਮ ਚੈਨਲ ਜਿਹੜਾ ਪੰਜਾਬ 'ਚ ਸਭ ਤੋਂ ਜ਼ਿਆਦਾ ਵੇਖਿਆ ਜਾਂਦਾ ਤੇ ਉਹਦੇ ਵਿੱਚ ਪ੍ਰਾਈਮ ਟਾਈਮ ਦੀ ਬਹਿਸ ਦਾ ਵਿਸ਼ਾ ਸੀਗਾ ਤੇ ਜਿਹਦੇ 'ਚ ਇਹ ਵਿਦਿਆ ਭਾਰਤੀ ਵਾਲੇ ਵੀ ਆਏ ਆ। ਯਾਨੀ RSS ਦਾ ਦੇਖੋ ਸਕੂਲ ਸਾਰਿਆਂ ਦੀ ਆ, ਈਸਾਈਆਂ ਦੇ ਅੱਡ ਨੇ, ਮੁਸਲਮਾਨਾਂ ਦੇ ਮਦਰਸੇ, ਸਿੱਖਾਂ ਦੇ ਆਪਾਂ ਦੇਖਦੇ ਨਾ ਖਾਲਸਾ ਸੰਸਥਾਵਾਂ, ਤੇ ਇਹਨਾਂ ਦੀ DAV ਆ, ਇਹਨਾਂ ਦਾ ਆ ਜੋ ਆ ਤੁਸੀਂ ਦੱਸਿਆ ਸਰਵਿਤਕਾਰੀ ਵਿਦਿਆ ਮੰਦਿਰ। ਇਹ ਮਾਨਸਾ ਵੀ ਆ, ਮੈਨੂੰ ਲੱਗਦਾ ਮੂਸੇਵਾਲਾ ਵੀ ਉਹਦੇ 'ਚ ਹੀ ਪੜਿਆ ਹੈ। ਅੱਛਾ। ਉਹ ਗੱਲ ਇਹ ਆ ਕਿ ਹਾਂਜੀ ਇਹ ਸਾਰੇ ਹੈਗੇ ਨੇ, ਸਾਰੇ ਧਰਮਾਂ ਦੇ ਹੀ ਆ, ਵਿਦਿਆ ਆਪੋ ਆਪਣੇ ਢੰਗ ਨਾਲ, ਮਤਲਬ ਕਿ ਵਿਦਿਆ ਦੇ ਖੇਤਰ 'ਚ ਹੈਗੇ। DAV ਕਾਲਜ ਜਿਹੜਾ ਤੁਸੀਂ ਆਂਦੇ ਜੀ, ਇਹ ਕਿੱਥੋਂ ਆਇਆ? ਦਇਆਨੰਦ ਐਗਲੋ ਵੈਦਿਕ, ਇਹ ਕਿੱਥੋਂ? ਸੋ ਗੱਲ ਇਹ ਆ ਕਿ ਅਸਲ ਦੇ ਵਿੱਚ ਚਲੋ ਸਾਰੇ ਹੀ ਆ ਤੇ ਕੋਈ ਮਾੜੀ ਗੱਲ ਨਹੀਂ ਹੈਗੀ, ਕੋਈ ਉਹਦੇ 'ਚ ਉਹ ਨਹੀਂ ਹੈਗਾ। ਪਰ ਸਮੱਸਿਆ ਦੀ ਜਿਹੜੀ ਜੜ ਆ ਉਹ ਇਹੋ ਆ ਕਿ ਇੱਕ ਤੇ ਇਹ ਆ ਕਿ ਤੁਸੀਂ ਦੇਖੋ ਕਿ ਪ੍ਰਿੰਸੀਪਲ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ,
ਹੁਣ ਕੁਝ ਲੋਕ, ਮੈਂ ਲੱਖੇ ਦੇ ਐਕਸ਼ਨਾਂ ਦੇ ਨਾਲ ਸਹਿਮਤ ਨਹੀਂ ਹੋ ਸਕਦਾ, ਮਤਲਬ ਕਿ ਕੁਝ ਉਹਦੇ ਐਕਸ਼ਨ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਮੈਂ ਤੇ ਘੱਟੋ ਘੱਟ ਜ਼ਿਆਦਤੀ ਤੌਰ ਤੇ ਨਹੀਂ ਕਹਿ ਸਕਦਾ, ਠੀਕ ਹੈ। ਪਰ ਇਸ ਮਾਮਲੇ ਦੇ ਵਿੱਚ ਘੱਟੋ ਘੱਟ ਪੰਜਾਬੀ ਵਾਲੇ ਮੁੱਦੇ ਤੇ ਸਾਡਾ ਧਿਆਨ ਤੇ ਜਾਂਦਾ ਹੈ ਨਾ। ਪਰਵਿੰਦਰ ਝੋਟਾ ਨੇ ਜਦੋਂ ਛਿੱਤਰਾਂ ਦਾ ਹਾਰ ਪਾਇਆ ਸੀ ਗੱਲ ਦੇ ਵਿੱਚ, ਅਸੀਂ ਆਖਿਆ ਸੀ ਨਹੀਂ, ਛਿੱਤਰਾਂ ਦੇ ਹਾਰ ਦੇ ਮਾਮਲੇ ਦੇ ਵਿੱਚ ਤੇ ਨਹੀਂ ਅਸੀਂ ਨਾਲ ਖਲੋ ਸਕਦੇ, ਪਰ ਘੱਟੋ ਘੱਟ ਇਹ ਆ ਕਿ ਨਸ਼ੇ ਦਾ ਮਰਿਆ ਮੁੱਦਾ ਤੇ ਜਿਉਂਦਾ ਕੀਤਾ ਬੰਦੇ ਨੇ। ਨਹੀਂ ਤੇ ਇੱਥੇ ਮੁੰਡੇ ਮਰੀ ਜਾਂਦੇ ਸੀ, ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਸੀ ਹੈਗੀ। ਉਸ ਤੋਂ ਬਾਅਦ ਤੁਸੀਂ ਦੇਖੋ ਹੁਣ ਜਲਦੀ ਪੰਜਾਬ ਸਰਕਾਰ ਪਾਲਿਸੀ ਲੈ ਗਈ ਆ, ਤੁਸੀਂ ਨੋਟ ਕਰ ਲਓ ਮੇਰੀ ਗੱਲ, ਪੰਜਾਬ ਸਰਕਾਰ ਇੱਕ ਬਹੁਤ ਵੱਡੀ ਪਾਲਿਸੀ ਲੈ ਕੇ ਆ ਰਹੀ ਹੈ। ਪਹਿਲਾਂ ਸਰਵੇ ਵੀ ਹੋਏਗਾ, ਡਾਟਾ ਕਲੈਕਟ ਕਰਕੇ ਸਕੂਲਾਂ ਤੱਕ ਜਾਣਗੇ, ਸਾਰਾ ਕੁਝ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਗੱਲ ਇਹ ਆ ਕਿ ਹੁਣ ਇਹ ਇੱਕ ਮਤਲਬ ਕਿ ਤਰਕ ਦਿੱਤਾ ਜਾ ਰਿਹਾ ਕਿ ਦੇਖੋ ਉਹ ਫਿਜ਼ਿਕਸ ਪੜਾਉਂਦਾ ਹੈ ਜੀ ਤੇ ਉਹ ਟੀਚਰ ਹੁਣ ਪੰਜਾਬੀ ਥੋੜੀ ਮਤਲਬ ਕਿ ਆ ਕੇ ਬੋਲੇਗਾ। ਨਹੀਂ ਹਜ਼ੂਰ, ਪ੍ਰਿੰਸੀਪਲ ਦਾ ਕੰਮ ਕੀ ਹੈ ਕਿ ਉਹਨੇ ਡਾਇਲੌਗ ਕਰਨਾ ਹੈ, ਵਿਦਿਆਰਥੀਆਂ ਨਾਲ ਸੰਵਾਦ ਰਚਾਉਣਾ ਹੈ। ਤੇ ਪੰਜਾਬੀ ਵਿਦਿਆਰਥੀ ਨਾਲ ਜੇ ਪ੍ਰਿੰਸੀਪਲ ਹੀ ਮੁੱਖ ਤੌਰ ਤੇ ਸਕੂਲ ਦਾ ਮੁਖੀ, ਕਾਲਜ ਦਾ ਮੁਖੀ, ਜੇ ਮੰਨ ਲਓ ਉਹ ਹੀ ਉਸ ਭਾਸ਼ਾ 'ਚ ਗੱਲ ਨਹੀਂ ਕਰ ਸਕਦਾ ਤੇ ਸੰਵਾਦ ਕੀ ਰਚਾਇਆ ਜਾਏਗਾ? ਇਹਨਾਂ ਗੱਲਾਂ ਦੇ ਨਾਲ ਤੇ ਮੁਤਫਿਕ ਹੋਣਾ ਪਵੇਗਾ ਨਾ, ਸਹਿਮਤ ਹੋਣਾ ਪਵੇਗਾ। ਠੀਕ ਹੈ, ਕੁਝ ਲੋਕ ਤਾਂ ਕਹਿ ਰਹੇ ਆ, ਲੱਖੇ ਦੀ ਆਲੋਚਨਾ ਕਰ ਰਹੇ ਆ ਕਿਉਂਕਿ ਸਕੂਲ 'ਚ ਵੜਨਾ ਇਹ ਠੀਕ ਨਹੀਂ ਹੁੰਦਾ ਜੀ। ਸਕੂਲ 'ਚ ਬੱਚੇ ਪੜ੍ਹਦੇ ਆ, ਸਕੂਲ 'ਚ ਹੁੱਲੜਬਾਜ਼ੀ ਲਈ ਕੋਈ ਜਗ੍ਹਾ ਨਹੀਂ ਹੁੰਦੀ। ਉਹਦੇ ਵਾਸਤੇ ਤੁਸੀਂ ਅੱਡ ਤੋਂ ਕੋਈ ਹੋਰ ਰਸਤਾ ਅਖਤਿਆਰ ਕਰ ਸਕਦੇ ਹੋ, ਪਰ ਇੱਥੇ ਸੁਣਦਾ ਕੌਣ ਹੈ? ਇਹ ਵੀ ਤੇ ਇੱਕ ਨਾਲ ਗੱਲ ਹੈ ਨਾ। ਲੋਕਾਂ ਕਹਿਣਾ ਕਿ ਅਸੀਂ ਆਪ ਹੀ ਵਿਰੋਧਾਭਾਸੀ ਗੱਲਾਂ ਕਰੀ ਜਾਂਦੇ ਆ, ਤੇ ਗੱਲਾਂ ਕਰੀਏ ਕਿਉਂ ਨਾ? ਜਦੋਂ ਉਹ ਕੂਚੀ ਮਾਰ ਮੁਹਿੰਮ ਚੱਲੀ ਆ ਕਿ ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ। ਫਿਰ ਜਦੋਂ ਇਹਨਾਂ ਨੇ ਆ ਕੇ ਕਿਹਾ ਕਿ ਫਰਵਰੀ ਤੱਕ ਸਾਰੇ ਬੋਰਡ ਪੰਜਾਬੀ 'ਚ ਲੱਗਣਗੇ, ਪੰਜਾਬੀ ਨੂੰ ਅਸੀਂ ਤਰਜੀਹ ਦੇਵਾਂਗੇ, ਕੀ ਹੋ ਗਈ ਆ ਜੀ? ਇਹਦੇ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਕੜੇ ਲਾਏ ਗਏ ਸਟੂਡੈਂਟਾਂ ਦੇ, ਵਿਦਿਆਰਥੀਆਂ ਤੇ ਕੜੇ ਲਵਾਏ ਗਏ ਕਿ ਉਦੋਂ ਬਾਅਦ ਕੋਈ ਸਿੱਖਿਆ ਨਹੀਂ। ਬਠਿੰਡੇ ਦੇ ਰੀਜਨਲ ਪੋਲੀਟੈਕਨਿਕ ਸੈਂਟਰ ਹੈ ਜਿਹੜਾ, ਉਹਦੇ ਵਿੱਚ ਕੜਾ ਲਵਾਇਆ ਗਿਆ ਅਬੋਹਰ ਦੇ ਇੱਕ ਸਟੂਡੈਂਟ ਦਾ, ਤੇ ਉਹਦੇ ਤੋਂ ਕੋਈ ਸਬਕ ਲਿਆ? ਆ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਸਕੂਲ ਦੇ ਵਿੱਚ ਇਹ ਆਖ ਦਿੱਤਾ, ਈਸਾਈਆਂ ਦੇ ਸਕੂਲ 'ਚ ਸੀਗਾ ਸ਼ਾਇਦ, ਕਿ ਸਿੱਖਾਂ ਦਾ ਬੱਚਾ ਪਟਕਾ ਨਹੀਂ ਬੰਨ ਕੇ ਆਏਗਾ, ਕਿ ਉਹਦੇ ਤੋਂ ਸਬਕ ਲਿਆ? ਮਤਲਬ ਕਿ ਘਟਨਾ ਦਰ ਘਟਨਾ। ਤੇ ਇਹਦਾ ਹੱਲ ਇਹੋ ਆ ਕਿ ਤੁਸੀਂ ਲੋਕਲ ਲੈਵਲ ਤੇ ਆਪਣੀਆਂ ਕਮੇਟੀਆਂ ਬਣਾਓ, ਹੈਲਪਲਾਈਨ ਉੱਥੇ ਜਿਹੜੀ ਆ ਉਹ ਜਾਰੀ ਕਰੋ, ਮਤਲਬ ਕਿ ਉੱਥੇ ਸਕੂਲ ਦੇ ਗੇਟ ਤੇ ਇਹ ਨੰਬਰ ਲਿਖੇ ਹੋਣੇ ਚਾਹੀਦੇ। ਜੇ ਕਿਸੇ ਵੀ ਸਟੂਡੈਂਟ ਨੂੰ ਜਾਂ ਕਿਸੇ ਵੀ ਪੇਰੈਂਟ ਨੂੰ, ਕਿਸੇ ਵੀ ਮਾਪੇ ਨੂੰ ਕੋਈ ਸਮੱਸਿਆ ਆਉਂਦੀ ਹੈ ਤੇ ਜਦ ਹੀ ਫੋਨ ਕਾਲ ਹੋਵੇ ਤੇ ਜਦ ਹੀ ਐਕਸ਼ਨ ਹੋਵੇ। ਗੱਲ ਤੇ ਇਹ ਆ ਨਾ। ਉਹ ਗੱਲ ਇਹ ਆ ਕਿ ਜਦੋਂ ਨਿਊ ਐਜੂਕੇਸ਼ਨ ਪਾਲਿਸੀ, ਜਿਹਨੂੰ ਆਪਾਂ ਕਹਿੰਦੇ ਨਵੀਂ ਸਿੱਖਿਆ ਨੀਤੀ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਪ੍ਰੋਵੀਜ਼ਨਲੀ ਹੈਗੀਆਂ ਕਿ ਜਿਹੜੀ ਮਾਂ ਬੋਲੀ ਆ ਉਹਨੂੰ ਤੁਸੀਂ ਦਰਕਿਨਾਰ ਨਹੀਂ ਕਰ ਸਕਦੇ। ਠੀਕ ਹੈ ਨਾ ਜੀ? ਦੂਜੀਆਂ ਬੋਲੀਆਂ ਜਿਹੜੀਆਂ ਨੇ ਉਹ ਠੀਕ ਆ, ਦੂਜੀ ਭਾਸ਼ਾ ਦੀ ਪੜ੍ਹਾਈ ਜਿਹੜੀ ਆ ਉਹ ਜਾਰੀ ਰਹੇਗੀ, ਪਰੰਤੂ ਇੱਥੋਂ ਤੱਕ CBSE ਦਾ ਤਾਂ ਇਹ ਵੀ ਹੈ ਨਵੀਂ ਸਿੱਖਿਆ ਨੀਤੀ ਦੇ ਮੁਤਾਬਕ ਕਿ ਤੁਸੀਂ ਮੀਡੀਅਮ ਵੀ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਤੱਕ ਵੀ ਬਣਾ ਸਕਦੇ ਹੋ, ਮੀਡੀਅਮ ਲੋਕਲ ਭਾਸ਼ਾ ਦੇ ਵਿੱਚ। ਜਦੋਂ ਇਹ ਸਾਰੀਆਂ ਚੀਜ਼ਾਂ ਹੈਗੀਆਂ ਤੇ ਇਹ ਤਾਂ ਹੁਣ ਇਧਰਲੇ ਪੱਖ ਤੋਂ ਸੋਚਣ ਵਿਚਾਰਨ ਦਾ ਵਿਸ਼ਾ, ਕਿਉਂਕਿ ਇਕੱਲਾ ਲੱਖਾ ਸਿਧਾਣਾ ਹੀ ਨਹੀਂ, ਬਾਅਦ ਦੇ ਵਿੱਚ ਬੱਚੇ ਵੀ ਸਾਹਮਣੇ ਆਏ ਆ, ਮਾਪੇ ਵੀ ਸਾਹਮਣੇ ਆਏ ਆ, ਉਹਨਾਂ ਨੇ ਵੀ ਸਕੂਲ ਤੇ ਕਥਿਤ ਤੌਰ ਤੇ ਕਈ ਦੋਸ਼ ਲਾਏ ਆ। ਉਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ। ਤੇ ਜਿਹੜੇ ਇਸ ਤਰ੍ਹਾਂ ਕਰਦੇ ਆ, ਕੱਲੇ ਇੱਥੇ ਨਹੀਂ, ਮੈਂ ਤੇ ਉਹ ਜਾ ਕੇ ਕਹਿੰਦਾ ਕਿ ਮੁਹਾਲੀ ਸਕੂਲ ਚੈੱਕ ਕਰੋ, ਉੱਥੇ ਤੇ ਮੈਨੂੰ ਲੱਗਦਾ ਹਰੇਕ ਸਕੂਲ ਦੀ ਕਹਾਣੀ ਆਈ ਉਹ ਨਿਕਲੀ ਜੇ। ਤੇ ਮਿੰਟੂ ਜੀ, ਜਦੋਂ ਸਕੂਲਾਂ ਨੂੰ ਮਾਨਤਾ ਮਿਲਦੀ ਹੈ ਜੀ, ਜਾਂ ਪੰਜਾਬ ਸਰਕਾਰ ਦੇ ਅੰਡਰ ਚੱਲ ਰਹੇ ਨੇ, ਪੰਜਾਬ ਸਰਕਾਰ ਦਾ ਐਕਟ ਨਹੀਂ ਕਹਿੰਦਾ ਕਿ ਤੁਸੀਂ ਮਾਂ ਬੋਲੀ ਨੂੰ ਤੁਸੀਂ ਦਰਕਿਨਾਰ ਨਹੀਂ ਕਰ ਸਕਦੇ? ਕੋਈ ਇਦਾਂ ਦਾ ਹੈ ਪ੍ਰੋਵੀਜ਼ਨ ਕੋਈ? ਨਹੀਂ, ਤੇ ਉਹ ਤੇ ਦੇਖੋ, ਨਹੀਂ ਉਹ ਤੇ ਚਲੋ ਹੁੰਦਾ, ਮਤਲਬ ਕਿ ਉਹ ਤੇ ਹੈਗਾ ਹੀ ਆ, ਸਾਡੇ ਕੋਲ ਭਾਸ਼ਾ ਐਕਟ ਹੈਗਾ 67 ਵਾਲਾ ਵੀ ਹੈ, ਸੋਧ ਵੀ ਉਹਦੇ 'ਚ ਹੋਈ ਆ। ਪਰ ਉਹਦੇ ਹੈ ਕਿ ਸਰਕਾਰ ਤੇ ਆਪ ਕਈ ਵਾਰ ਪੱਤਰ ਆਪਣੇ ਅੰਗਰੇਜ਼ੀ 'ਚ ਜਾਰੀ ਕਰਦੀ ਹੈ। ਇਹ ਤੇ ਸਦਨ ਦੇ ਵਿੱਚ ਨਹੀਂ ਲਾਗੂ ਕਰ ਸਕੇ ਉਸ ਐਕਟ ਨੂੰ ਪੂਰਨ ਤੌਰ ਤੇ, ਇਹ ਤੇ ਅਦਾਲਤਾਂ 'ਚ ਲਾਗੂ ਨਹੀਂ ਕਰ ਸਕੇ, ਇਹ ਤੇ ਬੈਂਕਾਂ 'ਚ ਨਹੀਂ ਲਾਗੂ ਕਰ ਸਕੇ, ਇਹ ਤੇ ਬੀਮਾ ਕੰਪਨੀਆਂ 'ਚ ਨਹੀਂ ਲਾਗੂ ਕਰ ਸਕੇ। ਇਹ ਤੇ ਜਿਹੜੀਆਂ ਕੰਪਨੀਆਂ ਨੇ ਆ ਹੁਣ ਉਹਨਾਂ ਦੇ ਥੋੜੇ ਜਿਹਾ ਬੋਰਡ ਜੇ ਇਹਨਾਂ ਨੇ ਬਦਲੇ ਆ, ਇਹ ਤੇ ਸਾਰਾ ਕੁਝ ਚੱਲਦਾ ਸੀਗਾ। ਮਸਲਾ ਇਹ ਨਹੀਂ ਹੈ, ਮਸਲਾ ਇਹ ਹੈ ਕਿ ਗੱਲਾਂ ਨਾਲ ਇਹ ਮਸਲੇ ਹੱਲ ਨਹੀਂ ਹੁੰਦੇ। ਇਹਦੇ ਲਈ ਇੱਕ ਲੋਕ ਲਹਿਰ ਵੀ ਚਾਹੀਦੀ ਆ, ਲੋਕਾਂ ਦੀ ਵੀ ਮੁਹੱਬਤ ਚਾਹੀਦੀ ਆ ਆਪਣੀ ਬੋਲੀ ਨੂੰ। ਲੋਕ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਇਹਨਾਂ ਚੀਜ਼ਾਂ ਵਾਸਤੇ ਜ਼ਿੰਮੇਵਾਰ ਹੁੰਦੇ ਆ। ਬਚਾ ਕੇ ਮੈਂ ਤੇ ਆਪਦੇ ਉੱਥੇ ਰਿਸ਼ਤੇਦਾਰਾਂ ਨੂੰ ਪੈ ਜਾਣਾ ਜਾ ਕੇ ਮੁਹਾਲੀ,
ਖਬਰਦਾਰ ਜੇ ਇੱਥੇ ਆ ਕੇ ਘਰੇ ਤੇ ਘੱਟੋ ਘੱਟ ਪੰਜਾਬੀ ਚ ਬੋਲੋ। ਤੇ ਮੈਂ ਉਹਨਾਂ ਨੂੰ ਕਹਿੰਦਾ ਕੀ ਸਿਖਾਉਂਦਾ ਜੀ ਤੁਸੀਂ? ਮੈਂ ਖੁਦ ਹਿੰਦੀ ਪੜ੍ਹਿਆ ਪਹਿਲਾਂ। ਜੀ ਜੀ। ਮੇਰਾ ਮੁੱਢਲਾ ਸਿੱਖਿਆ ਦਾ ਪੜਾਅ ਜਿਹੜਾ ਹਿੰਦੀ ਵਾਲਾ ਸੀਗਾ। ਮਤਲਬ ਕਿ ਕੋਈ ਸਾਡੇ ਪਿੰਡਾਂ ਤੋਂ ਗਾਂ ਸਾਰਾ ਹੈ ਹੀ ਹਿੰਦੀ ਵਾਲਾ ਕੰਮ। ਜ਼ਿਆਦਾਤਰ ਇਸ ਇਲਾਕੇ ਦੇ ਵਿੱਚ ਕਈ ਪਿੰਡ ਇਸ ਤਰ੍ਹਾਂ ਦੇ ਜਿੱਥੇ ਪੰਜਾਬੀ ਬਹੁਤ ਘੱਟ ਬੋਲੀ ਜਾਂਦੀ ਆ, ਤੇ ਮੇਰਾ ਉਦਾਂ ਹੀ ਰੁਝਾਨ ਇੱਧਰ ਸੀਗਾ। ਪਰ ਮੈਂ ਉਹ ਹਿੰਦੀ ਤੋਂ ਇਲਾਵਾ ਆਪਣੀ ਪੰਜਾਬੀ ਨੂੰ ਵੀ ਠੀਕ ਕਰ ਲਿਆ। ਪਰ ਇਹ ਹੈ ਕਿ ਉਹ ਮੁਹੱਬਤ ਚਾਹੀਦੀ ਹੈ, ਤਾਂਘ ਚਾਹੀਦੀ ਆ। ਕੁਝ ਗੱਲਾਂ ਵਾਸਤੇ ਅਸੀਂ ਵੀ ਜ਼ਿੰਮੇਵਾਰ ਆ ਨਾ। ਅਸੀਂ ਕਿਉਂ ਇਸ ਤਰ੍ਹਾਂ ਪੈਰਵਾਈ ਨਹੀਂ ਕਰਦੇ ਜਾ ਕੇ ਬੱਚਿਆਂ ਦੀ, ਜਿੱਥੇ ਇਹੋ ਜਿਹੇ ਸਕੂਲ 'ਚ ਪੜ੍ਹਦੇ ਆ ਬੱਚੇ, ਅਸੀਂ ਦੇਖੀਏ ਤੇ ਸਹੀ ਜਾ ਕੇ ਬੱਚੇ ਨਾਲ ਕੀ ਹੋਣ ਡਿਆ। ਹਾਲਾਂਕਿ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਇਹਨਾਂ ਸਕੂਲਾਂ ਦੇ ਵਿੱਚ ਜੋ ਪ੍ਰਾਰਥਨਾ ਹੁੰਦੀ ਹੈ ਉਹਦੇ 'ਚ ਮੂਲ ਮੰਤਰ ਦਾ ਕਰਵਾਇਆ ਜਾਂਦਾ। ਅੱਛਾ। ਗੁਰਪੁਰਬ ਵੀ ਮਨਾਏ ਜਾਂਦੇ, ਉਹ ਵੀ ਸਾਰਾ ਕੁਝ ਹੈਗਾ, ਉਹ ਸਾਰਾ ਕੁਝ ਹੈਗਾ। ਪਰ ਜੋ ਗੱਲ ਅਸਲ ਦੇ ਵਿੱਚ ਕੀ ਆ ਕਿ ਇਹ ਅਧਿਐਨ ਕਹਿੰਦੇ ਨੇ ਕਿ ਜਿਹੜਾ ਕੁਝ ਬੰਦੇ ਨੇ ਆਪਣੀ ਮਾਂ ਬੋਲੀ 'ਚ ਸਿੱਖ ਲੈਣਾ ਨਾ, ਤੇ ਜਿੰਨਾ ਉਹ ਡੂੰਘਾਈ 'ਚ ਚਲੇ ਜਾਏਗਾ, ਉਹ ਦੂਜੀ ਭਾਸ਼ਾ ਦੇ ਮੁਕਾਬਲੇ ਕਿਤੇ ਜ਼ਿਆਦਾ ਹੁੰਦਾ। ਤੇ ਇੱਕ ਅਧਿਐਨ ਸ਼ਾਇਦ ਯੂਨੈਸਕੋ ਦਾ ਐਸਾ ਹੈ ਕਿ ਜਿੰਨੀਆਂ ਵੀ ਭਾਰਤ ਦੀਆਂ ਲੋਕਲ ਭਾਸ਼ਾਵਾਂ ਨੇ, ਉਹਨਾਂ ਦੇ ਵਿੱਚੋਂ ਪੰਜਾਬੀ ਇੱਕ ਐਸੀ ਹੈ ਕਿ ਜਿਹੜੇ ਇਧਰੋਂ ਪੜ੍ਹੇ ਨੇ, ਜਿਨ੍ਹਾਂ ਦੀ ਮਾਂ ਬੋਲੀ ਹੈ, ਉਹਨਾਂ ਦਾ IQ ਲੈਵਲ ਦੂਸਰਿਆਂ ਦੇ ਮੁਕਾਬਲੇ ਸਭ ਤੋਂ ਬੈਸਟ ਹੈ। ਇਹ ਅਧਿਐਨ ਨੇ। ਸੋ ਕਹਿਣ ਦਾ ਭਾਵ ਇਹੋ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਹੋਣੀਆਂ ਚਾਹੀਦੀਆਂ। ਕੋਈ ਵੀ ਸਕੂਲ ਆ, ਐਕਟ ਕੀ ਕਰੋਗੇ ਜਦੋਂ ਤੁਹਾਡੇ ਐਕਟ ਅੱਛੇ ਨਹੀਂ ਹੈਗੇ? ਅੱਜ ਤੱਕ ਤੁਸੀਂ ਮੈਨੂੰ ਦੱਸੋ, ਤੁਸੀਂ ਮੇਰੇ ਤੋਂ ਵੀ ਪਹਿਲਾਂ ਦੇ ਸ਼ਾਇਦ ਪੱਤਰਕਾਰਤਾ ਚ ਆਏ ਜੇ, ਤੁਸੀਂ ਦੱਸੋ ਕਿਸੇ ਅਫਸਰ ਨੂੰ ਸੱਦ ਕੇ ਉਹਦਾ ਜੁਰਮਾਨਾ ਕੀਤਾ ਕਦੇ? ਨਾ ਕਦੇ ਵੀ ਨਹੀਂ। ਤੇ ਤੇਰੇ ਮਹਿਕਮੇ ਚ ਆ ਚੀਜ਼ ਕੁਝ ਹੁੰਦਾ? ਹਾਂ, ਤਾਂ ਇੱਕ ਵੀ ਮਿਸਾਲ ਹੈਗੀ ਤੇ 2007-8 ਦੇ ਵਿੱਚ ਉਦੋਂ ਚੰਗੀ ਸਰਕਾਰ ਨੇ ਸਰਗਰਮੀ ਦਿਖਾਈ ਸੀ, ਪਰ DC ਦਫ਼ਤਰਾਂ ਚ ਨਹੀਂ ਅੰਗਰੇਜ਼ੀ ਬਦਲ ਸਕੇ ਸੀ। ਸਭ ਤੋਂ ਹੁੰਦਾ ਹੀ ਨਹੀਂ ਹੈ ਜਿਹੜਾ ਪ੍ਰਸ਼ਾਸਨਿਕ ਅਮਲਾ ਸਰਕਾਰ ਨਾਲ ਅਟੈਚ ਹੁੰਦਾ, DC ਦਫ਼ਤਰ ਹੀ ਹੁੰਦੇ ਆ। ਅੰਗਰੇਜ਼ੀ ਦੂਜੀ ਭਾਸ਼ਾ ਰਹੇ, ਸਾਨੂੰ ਕੀ ਦਿੱਕਤ ਹੈ? ਸੰਪਰਕ ਭਾਸ਼ਾ ਤੇ ਰਹੂਗੀ ਨਾ। ਹੁਣ ਇੱਕ IS ਹੈ, IS ਉੱਥੋਂ ਪੜ੍ਹ ਕੇ ਆਇਆ ਸਾਊਥ ਦੇ ਵਿੱਚ, ਉਹ ਤੁਹਾਡੇ ਇੱਥੇ ਥੋੜੀ ਊੜਾੜਾ ਬੋਲੂਗਾ। ਇਹ ਵੀ ਤਾਂ ਹੈ ਨਾ, ਸੰਪਰਕ ਭਾਸ਼ਾ ਇਹ ਆ। ਪਰ ਗੱਲ ਇਹ ਆ ਕਿ ਜਿੱਥੇ ਉਹਦੀ ਤਰਜੀਹ ਬਣਦੀ ਹੈ, ਸੰਪਰਕ ਅੰਗਰੇਜ਼ੀ ਆਫੀਸ਼ੀਅਲੀ ਸੰਪਰਕ ਭਾਸ਼ਾ ਹੈ, ਉਹਨੂੰ ਤੁਸੀਂ ਰੱਦ ਨਹੀਂ ਕਰ ਸਕਦੇ। ਜੀ ਜੀ। ਦਫ਼ਤਰੀ ਭਾਸ਼ਾ ਹੈ ਨਾ ਹਿੰਦੀ ਅੰਗਰੇਜ਼ੀ, ਪਰ ਪਹਿਲੇ ਨੰਬਰ ਤੇ ਤੁਹਾਡੀ ਇਹੀ ਭਾਸ਼ਾ ਆਏਗੀ। ਹਾਂ, ਉਹਨੂੰ ਦੂਜੇ ਦੇ ਵਰਤ ਲਓ। ਹਾਂਜੀ, ਉਹ ਸੰਪਰਕ ਭਾਸ਼ਾਵਾਂ ਨੇ। ਇਸੇ ਕਰਕੇ ਸਾਡੀ ਕੋਈ ਵੀ ਗੁਰਦਾਸ ਮਾਨ ਨਾਲ ਵੀ ਆਹੀ ਤੇ ਕਹਾਣੀ ਵਿਗੜੀ ਸੀ ਕਿ ਸਾਡੀ ਕੋਈ ਵੀ ਨੈਸ਼ਨਲ ਲੈਂਗੁਏਜ ਨਹੀਂ ਹੋ ਸਕਦੀ। ਜੀ ਜੀ। ਕਿਉਂਕਿ ਵੰਨ-ਸੁਵੰਨਤਾ ਵਾਲਾ ਦੇਸ਼ ਹੈ। ਤਾਂ ਇਹ 22 ਭਾਸ਼ਾਵਾਂ ਨੇ ਆਫੀਸ਼ੀਅਲੀ ਲੈਂਗੁਏਜ ਐਕਟ ਆ ਸਾਡੇ ਸੰਵਿਧਾਨ ਦੇ ਵਿੱਚ। ਹਾਂਜੀ ਜੀ। ਤੇ ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਗੌਰਵ ਯਾਦਵ ਦੀ। ਇਹਨਾਂ ਦੀ ਨਿਯੁਕਤੀ ਕਹਿੰਦੇ ਖਤਰੇ ਦੇ ਵਿੱਚ ਹੈ ਜੀ। ਖਤਰਾ ਤੇ ਹੈਗਾ ਹੀ ਆ। ਦੇਖੋ ਹੁਣ ਕੈਟ ਦੇ ਵਿੱਚ ਭਾਵਰਾ ਸਾਹਿਬ ਨੇ ਕੀਤਾ ਚੈਲੰਜ, ਤੇ ਜਦੋਂ ਚੈਲੰਜ ਖੇਡਦੇ ਫਿਰ ਤੁਹਾਨੂੰ ਪਤਾ ਨਿਯੁਕਤੀ ਤੇ ਖਤਰੇ 'ਚ ਆਉਂਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਆ। ਸੋ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਹੈ, ਜਿਹਨੂੰ ਕੈਟ ਕਹਿ ਦਿੰਦੇ ਆ, ਉਹਦੇ ਵਿੱਚ ਪਟੀਸ਼ਨ ਤੇ ਸੁਣਵਾਈ ਹੋਈ ਆ। ਕੈਟ ਨੇ ਕੇਂਦਰ ਸਰਕਾਰ ਨੂੰ ਵੀ ਨੋਟਿਸ ਕੀਤਾ, ਪੰਜਾਬ ਸਰਕਾਰ ਨੂੰ ਤੇ ਨੋਟਿਸ ਆਬਵੀਅਸ ਹੋ ਹੀ ਜਾਣਾ, ਮਤਲਬ ਜ਼ਾਹਰ ਜੀ ਗੱਲ ਹੈ ਕਿ ਇਹਨਾਂ ਤੇ ਨੋਟਿਸ ਹੋਏਗਾ। ਤਾਂ ਉੱਥੇ ਜਿਹੜੇ ਦੋਸ਼ ਲੱਗੇ ਆ ਉਹ ਕਾਫੀ ਵੱਡੇ ਨੇ। ਸਾਬਕਾ DGP ਨੇ ਦੋਸ਼ ਇੱਕ ਤੇ ਲਾਇਆ ਕਿ ਸਰਕਾਰ ਨੇ ਉਹਨਾਂ ਨੂੰ ਜ਼ਬਰਦਸਤੀ DGP ਦੇ ਅਹੁਦੇ ਤੋਂ ਹਟਾ ਦਿੱਤਾ, ਕਿਉਂਕਿ ਪਿਛਲੀ ਸਰਕਾਰ ਦੇ ਲਾਏ ਸਨ। ਸਰਕਾਰ ਨੇ ਇਹਦੇ ਲਈ ਕਈ ਹੱਥ ਕੰਡੇ ਅਪਣਾਏ। ਪਹਿਲਾਂ ਉਹਨਾਂ ਨੂੰ ਇਹ ਲਿਖਣ ਲਈ ਕਿਹਾ ਗਿਆ ਕਿ ਉਹ ਇਸ ਅਹੁਦੇ ਤੇ ਨਹੀਂ ਰਹਿਣਾ ਚਾਹੁੰਦੇ, ਫਿਰ ਉਹਨਾਂ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਗਿਆ, ਉਹ ਛੁੱਟੀ ਤੇ ਚਲੇ ਗਏ ਤਾਂ ਕਿ ਮਤਲਬ ਕਿ ਥੋੜਾ ਹੋ ਜਾਵੇ ਨਾਰਮਲ। ਤੇ ਸਰਕਾਰ ਨੇ ਉਸ ਸਮੇਂ ਦੇ ਵਧੀਕ ਮੁੱਖ ਸਕੱਤਰ ਨੂੰ ਦਿੱਲੀ ਸਥਿਤ ਉਹਨਾਂ ਦੇ ਘਰ ਭੇਜਿਆ ਤੇ ਉਹਨਾਂ ਨੂੰ ਪੁੱਛਿਆ ਕਿ ਕੀ ਉਹ ਦੁਬਾਰਾ ਜੁਆਇਨ ਕਰ ਰਹੇ ਹਨ, ਤੇ ਜੇ ਉਹ ਕਰ ਰਹੇ ਤੇ ਇਹਦੇ ਲਈ ਨਤੀਜੇ ਭੁਗਤਣੇ ਪੈਣ ਨਾਲ, ਮਤਲਬ ਕਿ ਕਈ ਹੋਰ ਚੀਜ਼ਾਂ ਕਹੀਆਂ। ਤਾਂ ਉੱਥੇ ਕੈਟ ਦੇ ਵਿੱਚ ਭਾਵਰਾ ਸਾਹਿਬ ਦੀਆਂ ਦਲੀਲਾਂ ਤੇ ਕੋਈ ਛੋਟੀਆਂ ਨਹੀਂ ਹੈਗੀਆਂ, ਕਿਉਂਕਿ ਇੱਕ ਤੇ ਉਹ 5 ਸਾਲ ਸੀਨੀਅਰ ਨੇ ਇਹਨਾਂ ਦੇ ਨਾਲ, ਦੂਜਾ ਉਹ ਨਿਯੁਕਤ ਸਨ ਪਿਛਲੀ ਸਰਕਾਰ ਵੇਲੇ, ਤੀਜਾ ਉਹ ਇਲਜ਼ਾਮ ਵੀ ਕਾਫੀ ਵੱਡੇ ਲਾ ਰਹੇ ਆ ਕਿ ਕੁਝ ਬਾਹਰੀ ਨੇਤਾਵਾਂ ਦੀ ਸਿਕਿਉਰਿਟੀ ਨੂੰ ਲੈ ਕੇ ਵੀ ਮਸਲਾ ਵਿਗੜਿਆ। ਬਾਹਰੀ ਨੇਤਾ ਕੌਣ ਹੋਣ? ਯਾਨੀ ਪੰਜਾਬ ਤੋਂ ਦਿੱਲੀ ਵਾਲੇ। ਤਾਂ ਇਹ ਆ ਸਾਰੀਆਂ ਗੱਲਾਂ ਜਿਹੜੀਆਂ ਉਹ ਭਾਵਰਾ ਸਾਹਿਬ ਦੀ ਜਿਹੜੀ ਉੱਥੇ ਦਲੀਲਬਾਜ਼ੀ ਆ, ਕੀ ਉਸ ਨੂੰ ਮੰਨਿਆ ਜਾਂਦਾ, ਕਿ ਉਸ ਨੂੰ ਪ੍ਰਵਾਨ ਕਰ ਲਿਆ ਜਾਂਦਾ? ਤੇ ਜੇ ਮੰਨ ਲਓ ਇਸ ਮਾਮਲੇ ਦੇ ਵਿੱਚ ਇਹਦਾ ਹੋ ਗਿਆ, ਨਿਯੁਕਤੀ ਰੱਦ ਹੋ ਗਈ, ਇਹਨਾਂ ਦੀ ਕਾਰਜਕਾਰੀ ਨਿਯੁਕਤੀ ਹੈ ਜਿਹੜੀ ਯਾਦਵ ਸਾਹਿਬ ਦੀ, ਤੇ ਫਿਰ ਬਹੁਤ ਵੱਡਾ ਝਟਕਾ ਹੋਏਗਾ ਇਹ ਪੰਜਾਬ ਸਰਕਾਰ ਵਾਸਤੇ। ਤਾਂ ਦੇਖਣਾ ਹੁਣ ਦਿਲਚਸਪ ਰਹੇਗਾ। 2 ਸੁਣਵਾਈਆਂ ਇਸ ਵੇਲੇ ਚੱਲਦੀਆਂ ਪਈਆਂ ਨੇ, ਇੱਕ ਸੁਪਰੀਮ ਕੋਰਟ 'ਚ
ਰਾਜਪਾਲ ਵਰਸਜ ਸਰਕਾਰ ਤੇ ਦੂਸਰੀ ਆ, ਇਹ ਦੋਵੇਂ ਹੀ ਸੁਣਵਾਈਆਂ ਬਹੁਤ ਦਿਲਚਸਪ। ਭਵਰਾ ਸਾਹਿਬ ਨੂੰ ਤਾਂ ਮੇਰਾ ਖਿਆਲ ਮਿੰਟੂ ਜੀ ਸੰਦੀਪ ਨੰਗਲੰਬੀਆਂ ਤੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਤੋਂ ਬਾਅਦ ਸ਼ਾਇਦ ਬਦਲ ਦਿੱਤਾ ਗਿਆ ਸੀ। ਨਹੀਂ ਦੇਖੋ, ਬਦਲ ਦਿੱਤਾ ਨਹੀਂ, ਬਦਲ ਨਹੀਂ ਦਿੱਤਾ ਗਿਆ ਸੀ। ਬਦਲ ਕਿਵੇਂ ਸਕਦੇ ਆ? ਡੀਜੀਪੀ ਨੂੰ ਕਿੱਥੇ ਬਦਲ ਚਲਾ ਦੇਣਗੇ? ਜਿਹੜਾ ਸੂਬੇ ਦਾ ਡੀਜੀਪੀ ਉਹਨੂੰ ਬਦਲ ਕੇ ਕਿੱਥੇ ਲੈ ਜਾਣਗੇ? ਹੋਇਆ ਕੀ ਸੀਗਾ ਕਿ ਇਹਨਾਂ ਨੇ ਭਾਵਰਾ ਸਾਹਿਬ ਨੂੰ ਛੁੱਟੀ ਤੇ ਭੇਜ ਦਿੱਤਾ, ਅੱਜ ਮੈਂ ਤੁਹਾਨੂੰ ਦੱਸਿਆ, ਤੇ ਉਸ ਤੋਂ ਬਾਅਦ ਕਾਰਜਕਾਰੀ ਡੀਜੀਪੀ ਲਾ ਦਿੱਤਾ ਬਹਾਨੇ ਨਾਲ। ਉਸ ਤੋਂ ਬਾਅਦ ਜਦੋਂ ਉਹ ਆਏ ਤੇ ਉਹਨਾਂ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਮੁਹਾਲੀ ਦਾ ਚੇਅਰਮੈਨ ਲਾਤਾ, ਯਾਨੀ ਖੁੱਡੇ ਲੈਣ ਲਾਤਾ। ਫਿਰ ਇਹਨਾਂ ਨੇ ਕੁਝ ਉਹਨਾਂ ਤੋਂ ਮੰਗਿਆ ਸੀਗਾ, ਜਵਾਬ ਮੰਗਿਆ, ਉਹਨਾਂ ਨੇ ਉਲਟਾ ਇਹਨਾਂ ਨੂੰ ਸਵਾਲ ਕੀਤੇ ਕਿ ਰਿਕਾਰਡ ਦਿਓ ਬਈ ਇਸ ਮੁਤਲਕ। ਸਰਕਾਰ ਦੇ ਨਾਲ ਉਹਨਾਂ ਦੀ ਕੈਸ ਚੱਲ ਰਹੀ ਹੈ ਲੰਬੇ ਸਮੇਂ ਤੋਂ। ਜੀ ਜੀ। ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ, ਦੇਖੋ UPSC ਦੀਆਂ ਜਿਹੜੀਆਂ ਜੋ ਵੀ ਡੀਜੀਪੀ ਦੀ ਨਿਯੁਕਤੀ ਦੇ ਵਿੱਚ ਨਿਯਮਾਵਲੀ ਦੀਆਂ ਗੱਲਾਂ ਨੇ, ਨੁਕਤੇ ਨੇ, ਉਹ ਕੀ ਕਹਿੰਦੀਆਂ ਨੇ ਕਿ ਭਾਈ ਘੱਟੋ ਘੱਟ 2 ਸਾਲ ਦਾ ਵਕਫਾ ਹੋਣਾ ਚਾਹੀਦਾ। ਜਿਹੜਾ ਵੀ ਡੀਜੀਪੀ ਬਣੂਗਾ ਉਹਦੀ ਰਿਟਾਇਰਮੈਂਟ 'ਚ 2 ਸਾਲ ਦਾ ਟਾਈਮ ਹੋਣਾ ਚਾਹੀਦਾ। ਤੇ ਇਹ ਵੀ ਦਾਅਵਾ ਕਰ ਸਕਦੇ ਆ ਨਾ ਕਿ ਮੇਰੇ ਤੇ 2 ਸਾਲ ਪੂਰੇ ਨਹੀਂ ਹੋਣ ਦਿੱਤੇ ਇਹਨਾਂ ਨੇ ਡੀਜੀਪੀ ਦੇ ਅਹੁਦੇ ਤੇ, ਉਹ ਤੇ ਮੁਕੰਮਲ ਕਰਵਾਓ ਨਾ। ਜੀ ਜੀ। ਸੋ ਦਿਲਚਸਪ ਲੜਾਈ ਆ। ਹੁਣ ਕੌਣ ਜਿੱਤਦਾ ਹੈ ਤੇ ਨਹੀਂ ਕਹਿ ਸਕਦੇ, ਲੜਾਈ ਦਿਲਚਸਪ ਹੈ। ਇਹ ਤਕਨੀਕੀ ਤੌਰ ਤੇ ਕਹਿ ਲਓ ਲੜਾਈ ਹੈ, ਕਾਨੂੰਨੀ ਨੁਕਤੇ ਨਿਗਾਹ ਤੋਂ ਵੇਖੋਗੇ ਤਾਂ। ਜੀ। ਤੇ ਮਿੰਟੂ ਜੀ, ਮੰਡੀਆਂ 15 ਦਿਨ ਹੋਰ ਖੁੱਲਣ ਦੀ ਮੰਗ ਕੀਤੀ ਗਈ ਹੈ। ਵੇਖੋ, ਇਹ ਬੈਂਸ ਸਾਹਿਬ ਗਏ ਸਨ ਅੱਜ ਕਟਾਰੂ ਚੱਕ ਪਾਸ ਜੀ, ਤੇ ਉਹਨਾਂ ਨੂੰ ਕਿਹਾ ਗਿਆ ਕਿ ਮੰਡੀਆਂ ਦਾ ਜਿਹੜਾ ਕੰਮ ਕਰ ਰਿਹਾ ਉਹ ਹੋਰ 15 ਕੁ ਦਿਨ ਚਲਾਓ। ਤੇ ਮੈਨੂੰ ਲੱਗਦਾ ਕਿ ਮੰਗ ਇਹ ਜਾਇਜ਼ ਹੀ ਆ, ਵਾਜਬ ਹੀ ਆ। ਮੈਨੂੰ ਤਾਂ ਲੱਗਦਾ ਕਿ ਵਾਜਬ ਆ। ਇਹਦਾ ਕਾਰਨ ਇੱਕ ਤੇ ਇਹ ਆ ਕਿ ਵੇਖੋ, ਝੋਨਾ ਜਿਹੜਾ ਲੇਟ ਲੱਗਿਆ, ਕੁਛ ਥਾਵਾਂ ਤੇ ਹੜ੍ਹ ਆਏ, ਉੱਥੇ ਤੇ ਕਈ ਵਾਰੀ ਆਪਾਂ ਦੇਖਿਆ ਕਿ ਦੋ ਵਾਰੀ ਝੋਨਾ ਜਿਹੜਾ ਕਿ ਮਰਿਆ ਕਈਆਂ ਦਾ। ਤੇ ਜ਼ਿਆਦਾ ਜੀ ਗੱਲ ਆ ਕਿ ਫਿਰ ਝੋਨਾ ਲੇਟ ਹੀ ਹੋਇਆ ਨਾ, ਹੁਣ ਲੱਗਾ ਲੇਟ ਹੈ ਤੇ ਪੱਕੇਗਾ ਲੇਟ। ਫਿਰ ਦੂਜੀ ਗੱਲ ਇਹ ਆ ਕਿ ਐਤਕੀ ਕੁਛ ਮੀਂਹ ਵੀ ਜਿਹੜੇ ਇਲਾਕਿਆਂ 'ਚ ਜ਼ਿਆਦਾ ਪਏ ਨੇ। ਸੋ ਇਸੇ ਕਰਕੇ ਹੀ ਹੁਣ ਜੇ ਤੁਸੀਂ ਇਹ ਪਰਾਲੀ ਵਾਲਾ ਪੰਗਾ ਦੇਖੋਗੇ ਤਾਂ ਇਹਦੇ ਵਿੱਚ ਵੀ ਇੱਕ ਇਹ ਫੈਕਟ ਹੈਗਾ, ਅਸੀਂ ਦੇਖਦੇ ਇੱਥੇ ਬੈਠੇ ਕਿ ਹੁਣ ਯਕਦਮ ਉਧਰੋਂ ਵਾਢੀ ਆ, ਦਵਾ ਦਵ ਲੋਕ ਇੱਕਦਮ ਲੋਕਾਂ ਨੇ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਸਾਰਿਆਂ ਨੇ। ਜੀ, ਕਾਹਲੀ ਹੈ, ਜਿਵੇਂ ਜਿਵੇਂ ਵੱਢਦੇ ਨਾਲ ਅੱਗ ਲਾਈ ਜਾਂਦੇ ਨੇ। ਤੋ ਯਕਦਮ ਜਿਹੜੇ ਉਹ ਕਹਿੰਦੇ ਨੇ ਕੇਸ ਵਧੇ ਜੀ, ਆ ਫਲਾਂ ਹੋ ਗਿਆ, ਤੇ ਤਦ ਹੀ ਹੈ ਨਾ, ਕਾਹਲੀ ਪੈ ਗਈ ਆ। ਸੋ ਹੁਣ ਜਦੋਂ ਤੱਕ ਇਹ ਝੋਨਾ ਖੇਤਾਂ 'ਚ ਖਲੋਤਾ ਹੈ ਜਾਂ ਹਾਲੇ ਮੋਇਸਚਰ ਹੈਗਾ, ਕਿਸੇ 'ਚ ਨਮੀ ਹੈਗੀ ਆ, ਤੇ ਤਦ ਤੱਕ ਤੇ ਮੰਡੀਆਂ ਬੰਦ ਕਰਨ ਦਾ ਸਵਾਲ ਹੀ ਨਹੀਂ ਉੱਠਦਾ ਨਾ ਕਿ ਝੋਨਾ ਤੇ ਚੁੱਕਿਆ ਹੀ ਜਾਣਾ ਚਾਹੀਦਾ। ਸੋ ਇਸ ਕਰਕੇ ਮੰਗ ਜਿਹੜੀ ਆ ਵਾਜਬ ਹੈ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ। ਬਟਾਲਾ ਦੇ ਵਿੱਚ ਕਹਿੰਦੇ ਸੀਏ ਦੇ ਘਰ NIA ਦੀ ਰੇਡ ਹੋਈ ਹੈ ਜੀ। ਦੇਖੋ, NIA ਜਿਵੇਂ ਚਮਕੀਲਾ ਕਹਿੰਦਾ ਸੀ ਨਾ, ਠੇਕੇ ਤੇ ਘਰ ਪਾ ਲੈਣਾ, ਬਸ ਇਹ NIA ਤੇ ਮੈਨੂੰ ਲੱਗਦਾ ਕਿ ਉਹਨੇ ਪੰਜਾਬ 'ਚ ਘਰ ਹੀ ਪਾ ਲਿਆ ਹੈ। ਉਹ ਕਿਤੇ ਨਾ ਕਿਤੇ ED, NIA, CBI ਇਹ ਬਸ ਵਾਰੀ ਨਾਲ ਉਹ ਰਾਹ 'ਚ ਹੀ ਮਿਲਦੇ, ਕਿਤੇ ਮੁਰਥਲ ਢਾਬੇ ਦੇ ਨੇੜੇ ਤੇੜੇ। ਉਹ ਕਹਿੰਦਾ ਪੁੱਛਦੇ ਕਿੱਧਰ ਨੂੰ ਚੱਲਿਓ, ਕਹਿੰਦਾ ਮੈਂ ਪੰਜਾਬ। ਕਹਿੰਦਾ ਤੂੰ ਕਿੱਧਰੋਂ ਆਇਆ? ਕਹਿੰਦਾ ਮੈਂ ਪੰਜਾਬ 'ਚ ਹੀ ਆਇਆ। ਆਹ ਹਾਲ ਚੱਲਣ ਡਿਆ। ਤਾਂ ਗੱਲ ਇਹ ਆ ਕਿ ਇਹ ਬਟਾਲਾ ਦਾ ਮਹੱਲਾ ਹੈ ਬੋਲੀ ਇੰਦਰਜੀਤ, ਉਹਦੇ ਵਿੱਚ ਕੋਈ ਅਕਾਊਂਟਸ ਦਾ ਕੰਮ ਕਰਦਾ, ਉਹਦੇ ਘਰ ਰੇਡ ਹੋਈ ਆ। ਇਹ ਜਿਹੜਾ ਰੋਹਿਤ ਨਾਂ ਦਾ ਇਹ ਹੈਗਾ ਸੀਏ, ਦੱਸਦੇ ਕਿ ਇਹਨੂੰ ਅੱਗੇ ਵੀ ਬੁਲਾਇਆ ਗਿਆ ਸੀਗਾ। ਹੁਣ ਕੀ ਮਾਮਲਾ ਹੈ ਦੇਖੋ, ਇਹ ਤੇ ਸਪਸ਼ਟ ਨਹੀਂ ਕੀਤਾ ਜਾਂਦਾ, ਪਰ ਇੱਕ ਹੋਰ ਦੇ ਘਰ ਇਹ ਗਏ ਨੇ ਜਿਹੜਾ ਬੰਦਾ ਨਸ਼ੇ ਦੇ ਕੇਸ ਦੇ ਵਿੱਚ ਥਾਈਲੈਂਡ ਤੋਂ ਡਿਪੋਰਟ ਹੋ ਕੇ ਆਇਆ ਤੇ ਗੁਜਰਾਤ ਜੇਲ੍ਹ ਦੇ ਵਿੱਚ ਬੰਦ ਹੈ ਉਹ ਵੀ ਬਟਾਲੇ ਦਾ ਹੀ ਆ। ਤਾਂ ਇਹ ਤੋਂ ਕਿਤੇ ਨਾ ਕਿਤੇ ਅੰਦਾਜ਼ਾ ਹੁੰਦਾ ਆ, ਕਿਉਂਕਿ ਅੱਗੇ ਵੀ ਆਪਾਂ ਵੇਖਿਆ ਕੁਛ ਜਿਹੜੀਆਂ ਰੇਡਾਂ ਪਈਆਂ ਨੇ, ਕੁਛ ਛਾਪੇ ਜਿਹੜੇ ਬੱਚੇ ਨੇ ਨਾ, ਉਹ ਸ਼ਰਾਬ ਦੇ ਠੇਕੇਦਾਰਾਂ ਤੇ ਵੀ ਬੱਚੇ ਆ ਤੇ ਡਰੱਗ ਵਾਲੇ। ਕਿਉਂਕਿ ਮਸਲਾ ਇਹ ਆਇਆ ਹੈ ਕਿ ਕੁਛ ਪੈਸਾ ਜਿਹੜਾ ਹੈ ਨਾ, ਮਤਲਬ ਕਿ ਗੈਂਗਸਟਰਾਂ ਦਾ ਜਾਂ ਡਰੱਗ ਵਾਲਿਆਂ ਦਾ, ਉਹ ਇੱਧਰ ਲੱਗਾ ਸ਼ਰਾਬ ਦੇ ਕਾਰੋਬਾਰ 'ਚ। ਇਹ ਵੈਸੇ ਤੇ ਇਹ ਖੁਲਾਸਾ ਪਹਿਲਾਂ ਵੀ ਹੋ ਚੁੱਕਾ ਹੈ, ਅਸੀਂ ਵੀ ਕਈ ਵਾਰ ਗੱਲ ਕੀਤੀ ਆ। ਉਹ 2-3 ਚੀਜ਼ਾਂ ਸਾਡੇ ਕੋਲ ਵੀ ਸਨ। ਇਹ ਪੈਸਾ ਲੱਗਦਾ ਹੈ। ਹੁਣ ਕਹਿਣ ਦਾ ਮਤਲਬ ਇਹੋ ਆ ਕਿ ਇਹ ਅੰਦਾਜ਼ੇ ਹੀ ਨੇ। ਵੈਸੇ ਤਾਂ ਹੋ ਸਕਦਾ ਕਿ ਕਿਸੇ ਡਰੱਗ ਵਾਲੇ ਮਾਮਲੇ ਦੇ ਵਿੱਚ ਜਾਂ ਕੁਝ ਜਿੱਥੇ ਪੈਸੇ ਦਾ ਕੋਈ ਲੈਣ ਦੇਣ ਹੈ, ਉਸ ਮਾਮਲੇ ਦੇ ਵਿੱਚ ਰੇਡ ਹੋਈ। ਤੇ ਬਾਕੀ ਇਹ ਰੇਡਾਂ ਬਹੁਤ ਜ਼ਿਆਦਾ ਵੱਜ ਰਹੀਆਂ ਨੇ ਇਸ ਟਾਈਮ ਤੇ, ਬਹੁਤ ਰੇਡਾਂ। ਜੀ।
ਤੇ ਕੈਦੀਆਂ ਲਈ ਕੋਈ ਰਾਹਤ ਵਾਲੀ ਖਬਰ ਹੈ ਮਿੰਟੂ ਜੀ? ਕੈਦੀਆਂ ਲਈ ਰਾਹਤ ਵਾਲੀ ਖਬਰ ਇਹ ਹੈ ਜ਼ਰੂਰ ਕਿ ਕੇਂਦਰ ਸਰਕਾਰ ਇੱਕ ਨੀਤੀ ਲੈ ਕੇ ਆ ਰਹੀ ਆ ਕਿ ਜਿਹੜੇ ਕੈਦੀ ਜੁਰਮਾਨੇ ਖੁਣੋਂ ਅੰਦਰ ਕੈਦ ਕੱਟਦੇ ਨੇ ਉਹਨਾਂ ਦਾ ਜੁਰਮਾਨਾ ਸਰਕਾਰ ਹੀ ਭਰ ਦਊਗੀ ਤੇ ਉਹ ਚੁੱਪ ਕਰਕੇ ਰਿਹਾ ਹੋ ਜਾਣਗੇ। ਮਤਲਬ ਕਿ ਇੱਕ ਵੱਡੀ ਪਾਲਿਸੀ ਦਾ ਹਿੱਸਾ ਹੋਏਗਾ। ਸਰਕਾਰ ਜਿਹੜੀ ਆ ਉਹ ਕੇਂਦਰ ਦੀ ਇਹ ਗੱਲ ਕਰੇਗੀ, ਸਟੇਟਾਂ ਨਹੀਂ। ਸਟੇਟਾਂ ਦੀ ਤਾਂ ਤੁਹਾਨੂੰ ਪਤਾ ਹੀ ਹੈ ਨਾ ਇਹੋ ਜਿਹੀ ਹਾਲਤ ਹੈ। ਆ ਪੰਜਾਬ ਸਰਕਾਰ ਨੇ ਤੇ ਮਾਫੀ ਦੇਣੀ ਬੰਦ ਕਰ ਦਿੱਤੀ। ਅੱਗੇ ਕੈਦੀਆਂ ਨੂੰ ਸਾਲ ਦੀ ਮਾਫੀ ਪਾ ਦਿੰਦੇ ਹੁੰਦੇ ਸਨ ਬਾਦਲ ਜਾਂ ਅਮਰਿੰਦਰ ਸਿੰਘ ਜੀ। ਇਹਨਾਂ ਨੇ ਐਤਕੀ ਸਿੱਧੂ ਦੇ ਕਰਕੇ ਜਿਨ੍ਹਾਂ ਦੀ ਰਿਹਾਈਆਂ ਬਣਦੀਆਂ ਸੀ ਉਹਨਾਂ ਦੀਆਂ ਵੀ ਲਮਕਾਤੀਆਂ ਤੇ ਕਿਤੇ ਇਹ ਨਾ ਰਿਹਾ ਹੋ ਜਾਵੇ। ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ। ਕੇਂਦਰ ਸਰਕਾਰ ਨੂੰ ਇਸ ਗੱਲ ਦੇ ਸ਼ਾਇਦ ਕੰਨ ਹੋ ਗਏ ਆ ਕਿ ਜੇਲ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਆ। ਮੈਨੂੰ ਲੱਗਦਾ ਕਿ ਛੋਟੇ ਛੋਟੇ ਕਈ ਦੇਸ਼ ਬਣ ਜਾਣੇ ਆ ਜਿੰਨੇ ਲੋਕ ਸਾਡੇ ਜੇਲ੍ਹਾਂ 'ਚ ਹੀ ਬੈਠੇ ਇੰਡੀਆ 'ਚ। ਹੁਣ ਇਹਦੇ ਵਿੱਚ ਇਹਨਾਂ ਨੇ ਡਾਟਾ ਮੰਗਿਆ, ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਤੇ ਬਾਕੀ ਗਾਈਡਲਾਈਨ ਜੋ ਵੀ ਹੈ ਉਹਨਾਂ ਨੂੰ ਤੈਅ ਕਰਨ ਦਾ ਹੁਕਮ ਦਿੱਤਾ ਕਿਉਂਕਿ ਜੇਲ੍ਹਾਂ ਜਿਹੜੀਆਂ ਸਟੇਟ ਸਬਜੈਕਟ ਆ। ਤਾਂ ਇਹਦੇ ਵਿੱਚ ਇਹ ਹੋਏਗਾ ਕਿ ਜੋ ਆਰਥਿਕ ਇਮਦਾਦ ਹੈ ਉਹਦੀ ਗਾਈਡਲਾਈਨ ਜਦੋਂ ਬਣ ਜਾਏਗੀ ਤਾਂ ਫਿਰ ਕੈਦੀਆਂ ਦੇ ਸਾਰੇ ਕੇਸਾਂ ਦਾ ਮੁਲਾਂਕਣ ਹੋਏਗਾ ਤੇ ਉਸ ਤੋਂ ਬਾਅਦ ਜਿਹੜਾ ਵੀ ਕੋਈ ਜੁਰਮਾਨਾ ਬਣਦਾ ਉਹ ਭਰ ਕੇ ਬਈ ਮਤਲਬ ਕਿ ਜਿਹਨੇ ਕੈਦ ਕੱਟਣੀ ਹੁੰਦਾ ਕੀ ਹੈ, ਕਈ ਵਾਰ ਤੁਸੀਂ ਪੜ੍ਹਿਆ ਵੀ ਹੋਣਾ ਇੰਨੀ ਕੈਦ ਤੇ ਇੰਨਾ ਜੁਰਮਾਨਾ। ਉਹ ਹੁੰਦਾ ਕਿ ਬੰਦਾ ਕੈਦ ਤੇ ਕੱਟ ਲੈਂਦਾ, ਵਿਚਾਰੇ ਕੋਲ ਕੋਈ 2 4 10 ਹਜ਼ਾਰ ਰੁਪਏ ਦਾ ਜੁਗਾੜ ਨਹੀਂ ਹੁੰਦਾ ਤੇ ਉਹ ਉੱਥੇ ਹੀ ਬੈਠਾ ਰਹਿੰਦਾ ਹੈ। ਤੇ ਕਈ ਵਾਰ ਉਹ ਥੋੜੇ ਜਿਹੇ ਪੈਸਿਆਂ ਵਾਸਤੇ ਸਾਲ ਕੈਦ ਹੋਰ ਕੱਟਣੀ ਪੈ ਜਾਂਦੀ ਆ। ਹੁਣ ਤੁਸੀਂ ਸੋਚ ਕੇ ਵੇਖੋ ਕਿ ਇੱਕ ਬੰਦੇ ਨੂੰ 6 ਮਹੀਨੇ ਕੈਦ ਕੱਟਣੀ ਪੈ ਜਾਵੇ, 3000 ਰੁਪਇਆ ਜੁਰਮਾਨਾ ਹੈ। ਹਾਂਜੀ, 3000 ਰੁਪਇਆ ਜੁਰਮਾਨਾ ਤੇ ਉਹਦੇ 6 ਮਹੀਨਿਆਂ ਦੇ ਰੋਟੀ ਦੇ ਇਲਾਜ ਦੇ ਕਿੰਨੇ ਪੈਸੇ ਬਣ ਗਏ ਸਰਕਾਰ ਦੇ। ਸਰਕਾਰ ਤੇ ਫਾਇਦੇ 'ਚ ਸਮਾਂ ਦੀ ਤੇ ਦੂਜਾ ਫਾਇਦਾ ਇਹ ਹੈ ਕਿ ਰਸ਼ ਘਟੂਗਾ। ਇਸ ਕਰਕੇ ਕੇਂਦਰ ਸਰਕਾਰ ਨੇ, ਮੈਂ ਤਾਂ ਦੇਖੋ ਜਿਹੜੀ ਕੋਈ ਚੰਗੀ ਗੱਲ ਕਰਦਾ ਹੈ ਨਾ ਆਪਾਂ ਹਮੇਸ਼ਾ ਚੰਗੀ ਕਹਿੰਦੇ ਆ, ਕਿਸੇ ਨੂੰ ਚੰਗੀ ਲੱਗਦੀ ਹੈ ਮੰਦੀ ਲੱਗਦੀ ਆ। ਇਹ ਪਾਲਿਸੀ ਜਿਹੜੀ ਹੈ ਨਾ ਇਹ ਤੇ ਸੂਬਾ ਸਰਕਾਰਾਂ ਨੂੰ ਵੀ ਲਿਆਉਣੀ ਚਾਹੀਦੀ ਸੀ। ਜੇ ਕੇਂਦਰ ਸਰਕਾਰ ਲੈ ਰਿਹਾ ਤਾਂ ਸਵਾਗਤ ਹੈ, ਬਹੁਤ ਸਾਰੇ ਬੰਦੇ ਰਿਹਾ ਹੋਣਗੇ। ਹੁੰਦਾ ਕੀ ਆ ਕਿ ਕਿਸੇ ਦੇ ਤੇ ਵਿਚਾਰੇ ਦੇ ਪੈਸੇ ਉੱਥੇ ਭਰ ਦਿੰਦੇ ਨੇ ਕੈਦੀ ਰਲ ਰੁਲ ਕੇ। ਹੁਣ ਸਾਰੇ ਕੈਦੀ ਉੱਥੇ ਥੋੜੀ ਸਰਦਾਰ ਆ, ਉਹ ਜੇ ਤੇ ਕੋਈ ਮਿਹਰਬਾਨ ਹੋ ਜਾਵੇ ਕਿਸੇ ਤੇ ਉਹਦੇ ਤੇ ਭਰ ਦਿੰਦਾ, ਅਦਰਵਾਈਜ਼ ਦੂਜਾ ਵਿਚਾਰਾ ਉੱਥੇ ਵਿਲਕਦਾ ਰਹਿੰਦਾ। ਸੋ ਇਸ ਕਰਕੇ ਇਹ ਚੰਗਾ, ਮੈਂ ਤਾਂ ਕਹਿੰਦਾ ਕਿ ਚੰਗਾ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਆ ਨਾਲੇ ਸਰਕਾਰ ਦੇ ਸਾਨਮੰਦ ਰਹਿੰਦੇ ਆ ਕਿ ਛੱਡੋ ਯਾਰ ਗੁਨਾਹ ਕੀ ਕਰਨਾ, ਸਰਕਾਰ ਨੇ ਘੱਟੋ ਘੱਟ ਇੰਨੀ ਰਿਆਇਤ ਕੀਤੀ ਆ। ਤੇ ਮਿੰਟੂ ਜੀ ਜਿਹੜੇ ਫਿਰ ਕੈਦੀ ਜੁਰਮਾਨਾ ਨਹੀਂ ਭਰ ਸਕਦੇ ਹੁੰਦੇ ਜੀ, ਫਿਰ ਉਹਨਾਂ ਨੂੰ ਜ਼ਿਆਦਾ ਸਮਾਂ ਹੋਰ ਲਾਉਣਾ ਪੈਂਦਾ, ਉਹ ਮਿੱਥਿਆ ਹੁੰਦਾ ਜਾਂ ਕਈ ਵਾਰੀ ਅਣਮਿੱਥਾ ਵੀ ਹੋ ਜਾਂਦਾ? ਬਿਲਕੁਲ ਜੱਜ ਨੇ ਲਿਖਿਆ ਹੁੰਦਾ ਉੱਤੇ ਜੱਜਮੈਂਟ ਦੇ ਵਿੱਚ ਬਕਾਇਦਾ। ਹਾਂਜੀ, ਜੱਜਮੈਂਟ ਨਹੀਂ ਹੁੰਦਾ ਹੈ, ਕਹਿ ਲਓ ਕਿ ਕੈਦੀ ਦੀ ਟਿਕਟ ਹੁੰਦੀ ਆ, ਉਹ ਜੱਜ ਜਿਹੜਾ ਫੈਸਲਾ ਲਿਖ ਦਿੰਦਾ ਉਹਦੇ ਉੱਤੇ ਚੜ ਜਾਂਦਾ ਕਿ ਜੇ ਜੁਰਮਾਨਾ ਇਹ ਅਦਾ ਨਹੀਂ ਕਰੇਗਾ ਤੇ ਫਿਰ ਉਸ ਸੂਰਤ ਦੇ ਵਿੱਚ ਉਹਨੂੰ ਇੰਨੀ ਸਜ਼ਾ ਜਿਹੜੀ ਉਹ ਵੱਖਰੇ ਤੌਰ ਤੇ ਕੱਟਣੀ ਪਊਗੀ। ਹਾਂਜੀ। ਤੇ ਮਿੰਟੂ ਜੀ ਇਹ ਹੱਥ ਮੂੰਹ ਸਾੜ ਕੇ ਜਿਹੜੇ ਜਵਾਕ ਸਕੂਲ ਆਉਣਗੇ, ਕਹਿੰਦੇ ਉਹਨਾਂ ਨੂੰ ਨਾਮ ਦੇਵਾਂਗੇ, ਕੋਈ ਪੋਸਟ ਬੜੀ ਵਾਇਰਲ ਹੋ ਰਹੀ ਹੈ, ਮਾਮਲਾ ਕੀ ਹੈ ਜੀ ਪੂਰਾ? ਦੇਖੋ ਗੱਲ ਇਹ ਆ ਕਿ ਕਿਸੇ ਜਿਹੜੇ ਵਿਦਿਆਰਥੀਆਂ ਦੇ ਅਧਿਆਪਕ ਨੇ ਕਰ ਦਿੱਤੀ ਆ ਪੋਸਟ ਤੇ ਉਸ ਤੋਂ ਬਾਅਦ ਫਿਰ ਹੁਣ ਰੌਲਾ ਪਿਆ ਤੇ ਉਹ ਕਰ ਤਾਂ ਗਿਆ ਡਿਲੀਟ। ਵੈਸੇ ਚੰਗੀ ਹੈ, ਮੈਨੂੰ ਲੱਗਦਾ ਅਕਲ ਸਿਖਾਉਣੀ ਚਾਹੀਦੀ ਆ। ਇਹ ਕਿਹੋ ਜਿਹੇ ਕੰਮ ਕਰਨ ਡਿਆ ਪਤਾ ਨਹੀਂ ਹੁਣ ਕਿਸ ਮਨਸ਼ਾ ਦੇ ਨਾਲ ਪਾਈ ਆ। ਇਹ ਮਤਲਬ ਫੇਸਬੁੱਕ ਅਕਾਊਂਟ ਤੇ ਪੋਸਟ ਪਾਈ ਆ ਕਿ ਜਿਹੜਾ ਵਿਦਿਆਰਥੀ ਆਪਣੇ ਮੂੰਹ ਅੱਖਾਂ ਹੱਥ ਸਾੜ ਕੇ ਸਕੂਲ ਪਹੁੰਚੇਗਾ ਉਹਨੂੰ 500 ਰੁਪਏ ਦਾ ਨਾਮ ਪਟਾਕਿਆਂ ਦੇ ਸਰਦਾਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾਏਗਾ। ਤੇ ਇਹ ਮਤਲਬ ਕਿ ਬੜੀ ਅਜੀਬੋ-ਗਰੀਬ ਜੀ ਪੋਸਟ ਪਾ ਦਿੱਤੀ ਅਧਿਆਪਕਾਂ ਨੇ, ਫਿਰ ਡਿਲੀਟ ਵੀ ਕਰ ਦਿੱਤੀ ਆ ਕਿ ਜਾਂ ਤਾਂ ਕਿ ਉਹ ਸ਼ਰਮ ਦੇਣੀ ਚਾਹੁੰਦਾ, ਪਰ ਇਸ ਤਰ੍ਹਾਂ ਕਿਤੇ ਬੱਚਾ ਕੋਈ ਕਵੇ ਤਾਂ ਚਲੋ ਮਾਸਟਰ ਤੋਂ ਕੋਈ 500 ਰੁਪਏ ਦਾ ਨਾਮ ਹੀ ਲੈ ਲੈਂਦੇ ਆ, ਉਹ ਭਲਾ ਜਾਣ ਕੇ ਸਾੜ ਆਵੇ। ਹਾਂਜੀ ਬਿਲਕੁਲ, ਏਦਾਂ ਨਹੀਂ ਗੱਲ ਕਰਨੀ ਚਾਹੀਦੀ। ਤੇ ਗਲਤ ਗੱਲ ਆ। ਜੇ ਬੱਚਿਆਂ ਨੂੰ ਅਵੇਅਰ ਕਰਨਾ ਹੈ, ਜਾਗਰੂਕ ਕਰਨਾ ਹੈ ਤਾਂ ਉਹਦਾ ਤਰੀਕਾ ਹੋਰ ਹੋਣਾ ਚਾਹੀਦਾ ਹੈ। ਜੀ। ਤੇ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਹੋਰ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ ਤੇ ਇੱਕ ਹੋਰ ਅਹਿਮ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ ਕਿ ਲੰਘੇ ਦਿਨੀ ਜਿੰਨੇ ਵੀ ਧਾਰਮਿਕ ਸਮਾਗਮ ਹੋਏ ਨੇ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਚਾਹੇ ਉਹ ਫ੍ਰਿਜ਼ਨੋ ਦੇ ਵਿੱਚ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਹੋਵੇ, ਚਾਹੇ ਉਹ ਯੂਬਾ ਸਿਟੀ ਦੇ ਨਗਰ ਕੀਰਤਨ ਹੋਣ ਤੇ ਹੋਰ ਵੀ ਜਿੱਥੇ ਨਗਰ ਕੀਰਤਨ ਹੋਏ ਨੇ, ਉਹਨਾਂ ਬਾਬਤ ਇੱਕ ਰਿਪੋਰਟ ਜਿਹੜੀ ਆ ਉਹ ਪੰਜਾਬੀ ਰੇਡੀਓ USA ਤੇ ਤੁਸੀਂ ਜਲਦੀ ਦੇਖੋਗੇ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਖਬਰ ਆ ਰਹੀ ਹੈ ਕਿ ਈਡੀ ਦੀ ਹਿਰਾਸਤ ਦੇ ਵਿੱਚ ਜਿਹੜੇ ਜਸਵੰਤ ਸਿੰਘ ਗੱਜਣ ਮਾਜਰਾ ਹਿਰਾਸਤ ਦੇ ਵਿੱਚ ਲਏ ਗਏ ਸੀਗੇ, ਉਹਨਾਂ ਦੀ ਹਾਲਤ ਹੁਣ ਖਰਾਬ ਹੋ ਚੁੱਕੀ ਹੈ ਤੇ ਉਹਨਾਂ ਨੂੰ PGI ਚੰਡੀਗੜ੍ਹ ਦੇ ਵਿੱਚ ਦਾਖਲ ਕਰਵਾਇਆ ਗਿਆ। ਆਪ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੇ ਆਗੂ ਨੂੰ ਕੋਈ ਨੁਕਸਾਨ ਪਹੁੰਚਿਆ ਤਾਂ ਉਹ ਸੰਘਰਸ਼ ਸ਼ੁਰੂ ਕਰਨਗੇ। ਨਗਰ ਕੌਂਸਲ ਦੇ ਪ੍ਰਧਾਨ ਨੇ ਕਾਰਜਕਾਰੀ ਕਮਲਜੀਤ ਸਿੰਘ ਉੱਭੀ ਤੇ ਇਹਨਾਂ ਦੇ ਨਾਲ ਕੁਝ ਹੋਰ ਜਿਹੜੇ ਲੋਕ ਸੀਗੇ, ਉਹਨਾਂ ਨੇ PGI ਕੂਚ ਕਰਨ ਤੋਂ ਪਹਿਲਾਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂਆਂ ਵੱਲੋਂ ਜਦੋਂ ਵਿਧਾਇਕ ਗੱਜਣ ਮਾਜਰਾ ਨੂੰ ਦਬਾਅ ਪਾ ਕੇ ਸਿਆਸੀ ਵਫਾਦਾਰੀ ਬਦਲਣ ਦੇ ਲਈ ਤਿਆਰ ਨਾ ਕੀਤਾ ਜਾ ਸਕਿਆ ਤਾਂ ਇੱਕ ਸਾਜ਼ਿਸ਼ ਦੇ ਅਧੀਨ ਕੇਂਦਰੀ ਏਜੰਸੀਆਂ ਰਾਹੀਂ ਝੂਠਾ ਕੇਸ ਦਰਜ ਕਰਕੇ ਉਲਝਾ ਲਿਆ ਗਿਆ। ਪਤਾ ਲੱਗਿਆ ਕਿ ਈਡੀ ਦੇ ਜਲੰਧਰ ਦਫ਼ਤਰ ਵਿਖੇ ਪੁੱਛ ਪੜਤਾਲ ਦੇ ਦੌਰਾਨ ਵਿਧਾਇਕ ਗੱਜਣ ਮਾਜਰਾ ਨੇ ਘਬਰਾਹਟ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਈ ਭੇਜ ਦਿੱਤਾ ਗਿਆ। ਇਸੇ ਦਰਮਿਆਨ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਰਾਤ ਨੂੰ ਫਿਰ PGI ਭੇਜਣਾ ਪਿਆ ਸੀ। ਪੰਜਾਬ ਸਰਕਾਰ ਨੇ ਆਗਾਮੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਵੱਖ-ਵੱਖ ਟੈਕਸਾਂ ਦੇ ਕਰੀਬ 61,805 ਡਿਫਾਲਟਰਾਂ ਨੂੰ ਰਾਹਤ ਦੇਣ ਦਾ ਫੈਸਲਾ ਲਿਆ। ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਡਿਫਾਲਟਰਾਂ ਨੂੰ ਰਾਹਤ ਦੇਣ ਵਾਸਤੇ ਯਕਮੁਸ਼ਤ ਸਕੀਮ ਨੂੰ ਹਰੀ ਝੰਡੀ ਦਿੱਤੀ ਗਈ ਹੈ। ਪੰਜਾਬ ਕੈਬਨਿਟ ਨੇ ਉਹਨਾਂ 2,657 ਵੱਡੇ ਡਿਫਾਲਟਰਾਂ ਨੂੰ ਯਕਮੁਸ਼ਤ ਸਕੀਮ ਦੇ ਵਿੱਚੋਂ ਬਾਹਰ ਰੱਖਿਆ ਗਿਆ, ਜਿਨ੍ਹਾਂ ਦੇ ਵੱਲ ਪ੍ਰਤੀ ਡਿਫਾਲਟ ਰਾਸ਼ੀ 1 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਵੱਡੇ ਡਿਫਾਲਟਰਾਂ ਨੂੰ ਪੂਰੀ ਰਾਸ਼ੀ ਰਕਮ ਅਦਾ ਕਰਨੀ ਪਵੇਗੀ। ਪਤਾ ਲੱਗਿਆ ਕਿ ਇਹਨਾਂ ਵੱਡੇ ਡਿਫਾਲਟਰਾਂ ਦੇ ਵਿੱਚ ਭਾਰਤੀ ਖੁਰਾਕ ਨਿਗਮ ਅਤੇ ਸੂਬਾਈ ਖਰੀਦ ਏਜੰਸੀਆਂ ਦੇ ਦੇਣਦਾਰ ਵੀ ਸ਼ਾਮਲ ਨੇ। ਇਹਨਾਂ ਵੱਡੇ ਡਿਫਾਲਟਰਾਂ ਦੇ ਵੱਲ ਕਰੀਬ 22,110 ਕਰੋੜ ਰੁਪਏ ਦਾ ਬਕਾਇਆ ਖੜਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਕਈ ਵੱਡੇ ਸ਼ਹਿਰਾਂ ਦੇ ਵਿੱਚ ਸਰਕਾਰ ਸਨਅਤਕਾਰ ਮਿਲਣੀ ਕੀਤੀ ਗਈ ਸੀ, ਜਿਸ ਦੇ ਵਿੱਚ ਵਪਾਰੀਆਂ ਨੇ ਯਕਮੁਸ਼ਤ ਸਕੀਮ ਦੀ ਮੰਗ ਕੀਤੀ ਸੀ। ਪੰਜਾਬ ਸਰਕਾਰ ਨੇ ਯਕਮੁਸ਼ਤ ਸਕੀਮ ਦੇ ਨਾਲ 39,787 ਵਪਾਰੀਆਂ ਨੂੰ 528 ਕਰੋੜ ਰੁਪਏ ਦਾ ਮਾਫੀ ਦਾ ਲਾਭ ਦਿੱਤਾ ਸੀਗਾ। ਇਹ ਵਪਾਰੀ ਲੰਬੇ ਸਮੇਂ ਤੋਂ ਡਿਫਾਲਟਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਸਨ। ਨਵੀਂ ਸਕੀਮ ਯਕੀਨੀ ਬਣਾਏਗੀ ਕਿ ਵਪਾਰੀਆਂ ਦੇ ਟੈਕਸ, ਵਿਆਜ ਅਤੇ ਜੁਰਮਾਨੇ ਸਮੇਤ ਉਹਨਾਂ ਦੇ ਬਕਾਏ ਮਾਫ ਕੀਤੇ ਜਾ ਸਕਣ। ਜਿਨ੍ਹਾਂ ਟੈਕਸਾਂ ਤੇ ਯਕਮੁਸ਼ਤ ਸਕੀਮ ਲਾਗੂ ਹੋਵੇਗੀ, ਉਹਨਾਂ ਦੇ ਵਿੱਚ ਵੈਟ ਹੋਵੇਗਾ, ਕੇਂਦਰੀ ਸੇਲ ਟੈਕਸ ਹੋਵੇਗਾ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਫੰਡ ਹੋਵੇਗਾ ਅਤੇ ਪੰਜਾਬ ਜਨਰਲ ਸੇਲਜ਼ ਟੈਕਸ ਹੋਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਯਕਮੁਸ਼ਤ ਸਕੀਮ 15 ਨਵੰਬਰ ਤੋਂ ਸ਼ੁਰੂ ਹੋਣੀ ਹੈ ਤੇ ਅਗਲੇ ਸਾਲ 15 ਮਾਰਚ ਤੱਕ ਲਾਗੂ ਰਹੇਗੀ। ਉਹਨਾਂ ਇਹ ਵੀ ਕਿਹਾ ਕਿ ਵਪਾਰੀਆਂ ਨੂੰ ਭਰੋਸੇ ਦੇ ਵਿੱਚ ਲੈਣ ਤੋਂ ਬਾਅਦ ਮਸ਼ਵਰਾ ਕਰਕੇ ਇਸ ਸਕੀਮ ਨੂੰ ਲਾਗੂ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਛੋਟੇ ਵਪਾਰੀਆਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਪਤਾ ਲੱਗਿਆ ਕਿ ਇਸ ਸਕੀਮ ਦੇ ਤਹਿਤ 39,787 ਡਿਫਾਲਟਰਾਂ ਨੂੰ 100% ਛੋਟ ਮਿਲੇਗੀ, ਜਦੋਂ ਕਿ 19,361 ਡਿਫਾਲਟਰਾਂ ਨੂੰ ਬਕਾਇਆ ਰਾਸ਼ੀ ਤੇ 50% ਛੋਟ ਮਿਲੇਗੀ ਅਤੇ 2,657 ਵੱਡੇ ਡਿਫਾਲਟਰ ਸਕੀਮ ਦੇ ਵਿੱਚੋਂ ਆਊਟ ਰਹਿਣਗੇ। ਅੱਜ ਜੇਕਰ ਨਜ਼ਰ ਮਾਰੀਏ ਤਾਂ ਪੰਜਾਬ ਵੈਟਸ ਐਕਟ ਦੇ ਤਕਰੀਬਨ ਅਜਿਹੇ ਲੋਕ ਨੇ ਜਿਹੜੇ ਡਿਫਾਲਟਰ ਨੇ ਤੇ ਇਹਨਾਂ ਦੀ ਗਿਣਤੀ 32,669 ਹੈ ਤੇ ਜਦੋਂ ਕਿ ਪੰਜਾਬ ਜਨਰਲ ਸੇਲਜ਼ ਟੈਕਸ ਦੇ 598 ਯਾਨੀ ਕਿ ਤਕਰੀਬਨ 600 ਡਿਫਾਲਟਰ ਨੇ। ਇਸੇ ਤਰ੍ਹਾਂ ਕੇਂਦਰੀ ਵਿਕਰੀ ਟੈਕਸ ਦੇ ਐਕਟ ਦੇ 24,000 ਤੋਂ ਵੱਧ ਡਿਫਾਲਟਰ ਨੇ ਤੇ ਪੰਜਾਬ ਬੁਨਿਆਦੀ ਢਾਂਚਾ ਐਕਟ ਦੇ 4400 ਤੋਂ ਵੱਧ ਡਿਫਾਲਟਰ ਨੇ। ਪਿਛਲੇ ਸਮਿਆਂ ਦੇ ਵਿੱਚ ਵੀ ਵਪਾਰੀਆਂ ਦੇ ਲਈ 2 ਵਾਰ ਯਕਮੁਸ਼ਤ ਸਕੀਮਾਂ ਲਿਆਂਦੀਆਂ ਗਈਆਂ ਸਨ, ਜਿਨ੍ਹਾਂ ਦੇ ਨਤੀਜੇ ਚੰਗੇ ਸਾਹਮਣੇ ਨਹੀਂ ਆਏ। ਇਸੇ ਤਰ੍ਹਾਂ ਕੇਂਦਰੀ ਵਿਕਰੀ ਟੈਕਸ ਦੇ ਐਕਟ ਦੇ 24,000 ਤੋਂ ਵੱਧ ਡਿਫਾਲਟਰ ਨੇ ਤੇ ਪੰਜਾਬ ਬੁਨਿਆਦੀ ਢਾਂਚਾ ਐਕਟ ਦੇ 4400 ਤੋਂ ਵੱਧ ਡਿਫਾਲਟਰ ਨੇ। ਪਿਛਲੇ ਸਮਿਆਂ ਦੇ ਵਿੱਚ ਵਪਾਰੀਆਂ ਦੇ ਲਈ 2 ਵਾਰ ਯਕਮੁਸ਼ਤ ਸਕੀਮਾਂ ਲਿਆਂਦੀਆਂ ਗਈਆਂ, ਜਿਨ੍ਹਾਂ ਦਾ ਕੋਈ ਬਹੁਤਾ ਲਾਭ ਸਰਕਾਰਾਂ ਨੂੰ ਨਹੀਂ ਮਿਲਿਆ। ਹੁਣ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਦੀਵਾਲੀ ਦਾ ਤੋਹਫਾ ਦੱਸਿਆ, ਪਰ ਅਗਲੇ ਵਰੇ ਨਗਰ ਕੌਂਸਲ ਚੋਣਾਂ ਹੋਣ ਦੀ ਸੰਭਾਵਨਾ ਤੇ ਇਸ ਸਕੀਮ ਨੂੰ ਚੋਣਾਂ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਵਾਸਤੇ 8 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਦੇ ਉਮੀਦਵਾਰ ਵਾਸਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ। ਧਾਮੀ ਇਸ ਵੇਲੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤੇ ਪਿਛਲੇ 2 ਸਾਲਾਂ ਤੋਂ ਸਿੱਖ ਸੰਸਥਾ ਦੇ ਪ੍ਰਧਾਨ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਉਮੀਦਵਾਰ ਐਲਾਨਿਆ ਗਿਆ। ਪਾਰਟੀ ਵੱਲੋਂ ਇਸ ਸਬੰਧ ਦੇ ਵਿੱਚ ਕੀਤੀ ਗਈ ਮੀਟਿੰਗ ਦੇ ਵਿੱਚ ਵਧੇਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਐਡਵੋਕੇਟ ਧਾਮੀ ਦੇ ਕੰਮਕਾਜ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ, ਜਿਸ ਕਰਕੇ ਇਸ ਸਾਲ ਵੀ ਉਹ ਪਾਰਟੀ ਦੀ ਪਸੰਦ ਰਹਿਣਗੇ। ਧਾਮੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਅਹੁਦੇ ਤੇ ਵੀ ਰਹਿ ਚੁੱਕੇ ਨੇ। ਉਹ ਵਕੀਲ ਨੇ ਤੇ ਲੰਮੇ ਸਮੇਂ ਤੋਂ ਸਿੱਖ ਸੰਸਥਾ ਦੇ ਮੈਂਬਰ ਵੀ ਨੇ। ਇਸੇ ਦੌਰਾਨ ਉਹਨਾਂ ਨੇ ਟਵਿੱਟਰ ਤੇ ਪੋਸਟ ਦੇ ਰਾਹੀਂ ਮੁੜ ਉਮੀਦਵਾਰ ਬਣਾਉਣ ਦੇ ਲਈ
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ ਹੈ। ਅਜਿਹਾ ਕਈ ਦਹਾਕਿਆਂ ਬਾਅਦ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਪਹਿਲਾਂ ਕੀਤਾ ਹੋਵੇ, ਨਹੀਂ ਤਾਂ ਐਨ ਆਖਰੀ ਮੌਕੇ ਤੇ ਹੀ ਪਰਚੀ ਦੇ ਰਾਹੀਂ ਪ੍ਰਧਾਨ ਅਤੇ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੁੰਦਾ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਵੀ ਵਿਰੋਧੀ ਧਿਰ ਦੇ ਉਮੀਦਵਾਰ ਦੇ ਐਲਾਨ ਦੀਆਂ ਚਰਚਾਵਾਂ ਸਨ, ਜਿਸ ਤੋਂ ਸਪਸ਼ਟ ਹੈ ਕਿ 8 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਵਿੱਚ ਪ੍ਰਧਾਨ ਦੀ ਚੋਣ ਵੋਟ ਪਰਚੀ ਪ੍ਰਣਾਲੀ ਰਾਹੀਂ ਹੋਵੇਗੀ। ਸੋ ਪਰ ਇੱਥੇ ਪੰਥਕ ਸਫਾਂ ਦੇ ਵਿੱਚ ਚਰਚਾ ਇਹ ਵੀ ਰਹੀ ਹੈ ਕਿ ਧਾਮੀ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹ ਉਹਨਾਂ ਉੱਤੇ ਕਿਸੇ ਤਰੀਕੇ ਦੇ ਨਾਲ ਦਬਾਅ ਪਾ ਰਿਹਾ ਸੀਗਾ ਕਿ ਹੁਣ ਤੁਸੀਂ ਬਹੁਤ ਸਮਾਜ ਸੇਵਾਵਾਂ ਦੇ ਦਿੱਤੀਆਂ ਪ੍ਰਧਾਨ ਦੇ ਤੌਰ ਤੇ, ਤਾਂ ਹੁਣ ਤੁਸੀਂ ਆਰਾਮ ਤੁਹਾਨੂੰ ਕਰਨਾ ਚਾਹੀਦਾ। ਪਰ ਫਿਰ ਵੀ ਅਕਾਲੀ ਦਲ ਦਾ ਜਿਹੜਾ ਜ਼ੋਰ ਸੀਗਾ ਉਹ ਇਹੀ ਸੀਗਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੀ ਮੁੜ ਤੋਂ ਜਿਹੜਾ ਉਮੀਦਵਾਰ ਆ ਉਹ ਐਲਾਨਿਆ ਜਾਵੇ। ਬੇਸ਼ੱਕ ਉਹਨਾਂ ਦੇ ਕਾਰਜਕਾਲ ਦੇ ਦਰਮਿਆਨ ਕਈ ਸਿੱਖ ਸਫਾਂ ਦੇ ਵਿੱਚ ਜਾਂ ਪੰਥਕ ਸਫਾਂ ਦੇ ਵਿੱਚ ਕਈ ਮਾਮਲਿਆਂ ਨੂੰ ਲੈ ਕੇ ਕਿੰਤੂ ਤਾਂ ਹੁੰਦਾ ਰਿਹਾ, ਪਰ ਫਿਰ ਵੀ ਸਿੱਖ ਬਹੁਲਤਾ ਦੇ ਵਿੱਚ ਧਾਮੀ ਸਾਹਿਬ ਦਾ ਜਿਹੜਾ ਉਹ ਚੰਗਾ ਸਤਿਕਾਰ ਉਹ ਗਿਣਿਆ ਜਾਂਦਾ ਤੇ ਉਹ ਪੇਸ਼ੇ ਤੋਂ ਇੱਕ ਵਕੀਲ ਨੇ ਤੇ ਲੰਮੇ ਸਮੇਂ ਤੋਂ ਇਸ ਵਕਾਰੀ ਸੰਸਥਾ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਹੀ ਪੰਜਾਬੀ ਖਬਰਾਂ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਜਾਣਕਾਰੀਆਂ, ਇਹਦੇ ਨਾਲ ਕੌਮਾਂਤਰੀ ਪੱਧਰ ਦੀ ਪੋਲਿਟਿਕਸ ਤੇ ਅਮਰੀਕਾ ਦੀ ਜਿਹੜੀ ਇਸ ਵੇਲੇ ਕਾਰੋਬਾਰੀ ਹਾਲਾਤ ਕੀ ਨੇ, ਅਮਰੀਕਾ ਦੇ ਵਿੱਚ ਜਿਹੜੇ ਮੰਦਵਾੜੇ ਦੇ ਹਾਲਾਤ ਕੀ ਨੇ, ਅਮਰੀਕਾ ਦੇ ਵਿੱਚ ਰੀਅਲ ਅਸਟੇਟ ਦੇ ਬਹੁਤ ਸਾਰੇ ਮਸਲੇ ਜਿਹੜੇ ਅਮਰੀਕਾ ਦੀ ਪੋਲਿਟਿਕਸ ਦੇ ਨਾਲ ਜੁੜਦੇ ਨੇ, ਅਮਰੀਕਾ ਦੇ ਜਨਜੀਵਨ ਦੇ ਨਾਲ, ਲੋਕਾਂ ਦੀ ਜੀਵਨ ਜਾਂਚ ਦੇ ਨਾਲ ਜੁੜਦੇ ਨੇ, ਉਹਨਾਂ ਮਸਲਿਆਂ ਉੱਤੇ ਡਿਸਕਸ ਕੀਤੀ ਜਾਵੇਗੀ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ।